अस्सलाम वालेकुम नाज़रीन, सज्जाद जानी टी टाइम में आपको खुशामदीद। नाज़रीन दुबई मेरा काका मेरा सोना सौ जा बोली ना ਬਾਅਦ ਚ ਰੁਕੀ ਜੇ ਪਾਇਆ ਨੂੰ ਬਾਅਦ ਚ ਰੁਕੀ ਜੇ ਮੁੰਡੇ ਦੀ ਮਠਿਆਈ ਨਹੀਂ ਖਵਾਈ ਹੈ। आज के टी टाइम में मैं ऐसे सवाल लैके आया ਤੁਹਾਡੇ ਵਾਸਤੇ ਓਏ ਹੋਏ ਹੋਏ ਤੁਹਾਡੀਆਂ ਨਸਲਾਂ ਤੱਕ ਨੂੰ ਨਹੀਂ ਪਤਾ ਹੋਣਾ ਵੀ ਇਹਦਾ ਜਵਾਬ ਕੀ ਹੈ। ਪੱਕੀ ਹਾਂ ਇਹ ਤੁਹਾਡੀ ਭੁੱਲ ਬੋਲਿਆ ਆ। ਚੈਲੰਜ ਹੀ ਆ ਫਿਰ हाँ जी ਇਹ ਤੁਹਾਡੀ ਭੁੱਲ ਆ। एक फरमाइश है इसमें मैं गाना थोड़ा जा बस 2 लाइनें सुनाना जी, चलो जी सुनाओ। मुकेश साहब और लता मंगेशकर जी का वो गाना है मैं ना भूलूंगा मैं ना भूलूंगी मैं ना भूलूंगा मैं ना भूलूंगी इन रस्मों को इन कसमों को इन रिश्ते नातों को भूलूंगा मैं ना भूलूंगी मैं ना भूलूंगा मैं ना भूलूंगी। ये सवाल सुनो जी, ਸੁਣਾਓ ਜੀ। ਜੇ ਤੁਸੀਂ ਇੱਕ ਵੀ ਦਾ ਵੀ ਜਵਾਬ ਦੇਤਾ ਨਾ ਤੁਸੀਂ ਸਮਝਿਆ ਨਾ ਮੈਂ ਤੁਹਾਨੂੰ ਕਹਿਣ ਲੱਗਾ ਜੇ ਤੁਸੀਂ ਇੱਕ ਪਿਓ ਦੇ ਆ ਤੁਸੀਂ ਇਹ ਸਮਝਿਆ ਨਾ ਤੁਹਾਡੇ ਜ਼ਿਹਨ ਗੰਦੇ ਨੇ। ਤੁਸੀਂ ਜਿੰਨਾ ਇਲਾਕਿਆਂ ਦੇ ਹੋ ਨਾ ਉੱਥੇ ਇਹੀ ਗੱਲਾਂ ਸੁਣਨੀਆਂ ਕਿ ਜੇ ਇੱਕ ਪਿਓ ਦਾ ਤੇ ਜੇ ਇੱਕ ਮਾਂ ਦਾ ਤੇ ਜੇ ਮਾਂ ਦਾ ਦੁੱਧ ਪੀਤਾ ਹੀ ਤੇ ਤੁਹਾਡੇ ਕੋਲ ਹੀ ਕੁਛ ਆ। ਉਸਤਾਦ ਜੀ ਆ ਤੁਸੀਂ ਦੁਬਈਓਂ ਫੇਰ ਆਉਂਦੇ ਹੋ ਨਾ ਤੁਹਾਡੀ ਤਬੀਅਤ ਖਰਾਬ ਹੋ ਜਾਂਦੀ ਯਾਰ ਉਹ ਅਸਰ ਹੋ ਜਾਂਦਾ ਥੋੜਾ। ਅਸਰ ਨਹੀਂ ਹੁੰਦਾ, ਇਹ ਵੀ ਇਸੇ ਤਰ੍ਹਾਂ ਸੀ, ਇਹਨਾਂ ਨੂੰ ਵੀ ਅਸਰ ਹੋਇਆ ਸੀ ਤੇ ਬਹੁਤ ਠੀਕ ਹੋਇਆ। ਹੁਣ ਉਦੋਂ ਦੇ ਦੁਬਈ ਦੀ ਗੱਲ ਨਹੀਂ ਕਰਦੇ। ਅੱਛਾ ਤੁਹਾਨੂੰ ਵੀ ਤੇ ਆਇਆ ਨਾ ਸੱਦਾ, ਕਿਦੋਂ ਜਾ ਰਹੇ ਤੁਸੀਂ? ਅਸੀਂ ਮੈਂ ਤੁਹਾਨੂੰ ਖੁਸ਼ਖਬਰੀ ਸੁਣਾ ਲਵਾਂ। ਇਹਨਾਂ ਦਾ ਫੈਨ, ਇਹਨਾਂ ਦੇ ਇੱਕ ਫੈਨ ਨੇ ਦੁਬਈ, ਉਹਨਾਂ ਨੇ ਕਿਹਾ ਜੀ ਤੁਹਾਨੂੰ ਚਾਰਾਂ ਨੂੰ ਮੈਂ ਇਹਦੀ ਸ਼ਕਲ ਇਹਦੀ ਤਾਂ ਹਾਸੇ ਚੈੱਕ ਕਰਨਾ, ਇਹਨੂੰ ਤੁਸੀਂ ਦੁਬਈ ਖੁਦਾ ਦੀ ਕਸਮ ਇਹਨੂੰ ਤੁਸੀਂ ਫਿਰਦਿਆਂ ਵੇਖ ਲਓ, ਤੁਸੀਂ ਕਹਣਾ ਇਨਸਾਨ ਹੈ ਨਹੀਂ ਕਿ ਬਾਂਦਰ ਫਿਰ ਰਿਹਾ ਕੋਈ। ਮਰੀ ਟਾਈਮ ਲੱਗਾ ਕਸਮ ਇਹਨੂੰ ਮੈਂ ਇੱਕ ਜਗ੍ਹਾ ਤੇ ਲੈ ਕੇ, ਲਓ ਜੀ ਮੈਂ ਤੁਹਾਨੂੰ ਜਰਮਨ ਗੱਲ ਦੱਸਦਾ, ਇਹਨੂੰ ਮੈਂ ਇੱਕ ਜਗ੍ਹਾ ਤੇ ਲੈ ਗਿਆ। ਪਹਿਲੇ ਤਾਂ ਮੈਂ ਇਹਦੀ ਗੱਲ ਦੱਸਦਾ, ਫਿਰ ਤਾਂ ਮੈਂ ਇਹਦੀ ਗੱਲ ਦੱਸਦਾ। ਉਹ ਸਾਨੂੰ ਨਾ ਅਸੀਂ ਉਹਨਾਂ ਨੇ ਕਿਹਾ ਯਾਰ ਵਿਹਲੇ ਬੈਠੇ ਰਾਤ ਨੂੰ, ਇੱਕ ਬੰਦਾ ਦੋਸਤ ਸੀ ਸਾਡਾ ਕਹਿੰਦਾ ਯਾਰ ਆਓ ਮੈਂ ਤੁਹਾਨੂੰ ਇੱਕ ਜਗ੍ਹਾ ਤੇ ਲੈ ਕੇ ਜਾਵਾਂ। ਹੁਣ ਜ਼ਿੰਦਗੀ 'ਚ ਨਹੀਂ ਵੇਖਿਆ ਕਦੀ ਇੱਦਾਂ ਦਾ ਮਾਹੌਲ। ਉਹ ਸਾਨੂੰ ਇੰਝ ਨਿੱਕਿਆਂ ਕਮਰਿਆਂ 'ਚ ਨਾ ਹੌਲੀ ਹੌਲੀ ਬੇਸਾਂ ਦੀ ਆਵਾਜ਼ ਆਉਣ ਲੱਗ ਪਈ। ਮੈਂ ਕਿਹਾ ਲੈ ਵੀ ਕੋਈ ਗਾਣਾ ਮਿਊਜ਼ੀਕਲ ਨਿਜ਼ਾਮ। ਲਓ ਜੀ ਉੱਥੇ ਅਸੀਂ ਗਏ ਹਾਂ ਅੰਦਰ, ਭਾਜੀ ਕੁਰਸੀਆਂ ਨੇ, ਸਾਹਮਣੇ ਥੀਏਟਰ ਸਟੇਜ, ਤੇ ਉਹਦਾ ਨਾਂ ਸੀ ਕਿਹੜਾ ਕੀ ਸੀ ਗੁੰਗਰੂ ਧੜਕਨ। ਧੜਕਨ ਤੁਹਾਡੇ 'ਚ ਬਹੁਤ ਨੂੰ ਪਤਾ ਹੋਣਾ ਜਿਹੜੇ ਦੁਬਈ ਰਹਿੰਦੇ ਨੇ ਕਿ ਧੜਕਨ ਵੀ ਉੱਥੇ ਕਾ। ਹੁਣ ਧੜਕਨ ਗਏ ਆ ਤੇ ਵੇਖੇ ਨਹੀਂ ਕਦੇ ਵੀ ਲਾਈਟਾਂ ਤੇ, ਮਤਲਬ ਫਿਲਮਾਂ 'ਚ ਦੇਖਿਆ ਜਿੱਦਾਂ ਦਾ ਨਹੀਂ ਵਿਛੀ ਪੜੀ ਹੈ ਆਸ਼ਕੀ, ਉਹ ਨਿਜ਼ਾਮ ਲਾਈਵ ਹੋ ਰਿਹਾ। ਤੇ ਐ ਮੈਂ ਬੈਠਾ ਤੇ ਇੱਧਰ ਫੈਸਲ ਬੈਠਾ ਤੇ ਇੱਧਰ ਮਿੱਠਾ ਬੈਠਾ ਹੈ। ਖੁਦਾ ਦੀ ਕਸਮ ਇਹਨਾਂ ਦੇ ਸਿਗਰਟ ਨਹੀਂ ਬੁਝੇ ਤੇ ਮਿੱਠੇ ਨੇ ਸਿਗਰਟ ਛੱਡੇ ਨੇ। ਮਿੱਠੇ ਨੇ ਸਿਗਰਟ ਇੰਝ ਜਿਵੇਂ ਕੋਈ ਮਹਾਨ ਮੰਜ਼ਰ ਕਾ ਬੈਠਾ ਨਾ ਸਿਗਰਟ ਪੀ ਰਿਹਾ, ਮਹਾਨ ਕਿ ਜਿਹਦੀ ਸਾਰੀ ਜ਼ਿੰਦਗੀ ਲੰਘ ਗਈ, ਜਿਹਨੇ ਆਪਣੀਆਂ ਕੋਠੀਆਂ ਕਾਰਾਂ ਲਟਾਤੀਆਂ ਨੇ, ਉਹ ਤਬੀਅਤ ਲੈ ਕੇ ਤੇ ਮਿੱਠਾ ਬੈਠਾ। ਤੇ ਤਬੀਅਤ ਮੈਂ ਨਾ ਇੰਝ ਕਰਕੇ ਮਿੱਠਿਆਂ ਦੇਖਿਆ, ਐ ਸਾਹਮਣੇ ਨਿਜ਼ਾਮ ਹੋ ਰਿਹਾ ਡਾਂਸ ਤੇ ਮਿੱਠਾ ਮੂੰਗਫਲੀ ਵੀ ਖਾਣ ਡਿਆ ਤੇ ਅੱਗੇ ਉਹਨਾਂ ਨੇ ਪੀਨਟ ਮੂੰਗਫਲੀ ਰੱਖੀ ਤੇ ਹਾਂ ਪੂਰਾ ਰਜੇਸ਼ ਕਰ। ਇਹਨੂੰ ਨਹੀਂ ਪਤਾ ਵੀ ਨਾਲ ਕੋ ਮੇਰਾ ਉਸਤਾਦ ਬੈਠਾ ਜਾਂ ਅੱਗੋਂ। ਮੈਂ ਹੁਣ ਸੱਜੀ ਸਾਈਡ ਤੇ ਫੈਸਲ ਵੇਖਿਆ ਤੇ ਫੈਸਲ ਦਾ ਮੈਂ ਤਾਂ ਦੱਸਦਾ ਕੀ ਆਲਮ 'ਚ, ਤੇ ਹੁਣ ਮਿੱਠਾ ਹੈ ਤੇ ਇਹ ਸਿਗਰਟ ਬੁੱਝਿਆ ਵਾ। ਮੈਂ ਕੋਈ ਇਹਨੂੰ ਕੀ ਹੋਇਆ, ਹੋਸ਼ ਹੀ ਨਹੀਂ। ਹੁਣ ਫੈਸਲ ਦਾ ਆਲਮ ਚੈੱਕ ਕਰਨਾ ਜੈਨਮਨ। ਮੈਂ ਤੁਹਾਨੂੰ ਦੱਸਦਾ ਕਿ ਫੈਸਲ ਨੂੰ ਦੁੱਖ ਹੋ ਰਿਹਾ ਤੇ ਫੈਸਲ, ਮੈਂ ਕਿਹਾ ਫੈਸਲ ਨੂੰ ਮੈਂ ਦੇਖਿਆ ਤੇ ਫੈਸਲ ਓਏ ਹੋਏ ਓਏ ਹੋਏ। ਮੈਂ ਕਿਹਾ ਫੈਸਲ ਕੀ ਹੋਇਆ? ਉਸਤਾਦ ਜੀ ਪਤਾ ਨਹੀਂ ਕਿਸ ਮਜਬੂਰੀ ਨੂੰ ਨੱਚ ਰਹੀਆਂ ਨੇ, ਪਤਾ ਨਹੀਂ ਇਹਨਾਂ ਨੂੰ ਕੀ ਮਜਬੂਰੀ ਆ। ਤੇ ਹੁਣ ਐਕਸਪ੍ਰੈਸ਼ਨ ਤੁਸੀਂ ਚੈੱਕ ਕਰਨੇ ਨੇ ਫੈਸਲ ਦੇ ਕਿ ਤਰਸ ਵੀ ਆ ਰਿਹਾ ਉਹਨਾਂ ਤੇ ਅੱਗੋਂ ਕੀ ਤੇ ਕੀ ਕਹਿ ਰਿਹਾ ਓਏ ਹੋਏ ਉਸਤਾਦ ਜੀ ਇਹਨਾਂ ਨੂੰ ਪਤਾ ਨਹੀਂ ਕੀ ਮਜਬੂਰੀ ਵਿਚਾਰੀਆਂ ਨੇ, ਪਤਾ ਨਹੀਂ ਘਰ ਦੇ ਹਾਲਾਤ ਕੈਸੇ ਨੇ ਇਹਨਾਂ ਦੇ, ਕਿਸ ਮਜਬੂਰੀ ਨਾਲ ਨੱਚ ਰਹੀਆਂ ਨੇ ਉਸਤਾਦ ਜੀ। ਕਿਸ ਮਜਬੂਰੀ ਨਾਲ ਜ਼ਿਆਦਾ ਨੱਚ ਤੇ ਆਡੀਓ ਹੋਰ ਆ ਤੇ ਵੀਡੀਓ ਹੋਰ ਆ। ਪੂਰੀ ਪਾ ਰਿਹਾ ਪੂਰੀ ਤੇ ਕਹਿ ਰਿਹਾ ਮੈਨੂੰ, ਕਹਿੰਦਾ ਉਸਤਾਦ ਜੀ ਮੇਰਾ ਬਸ ਚੱਲੇ ਨਾ
ਮੈਂ ਇਹਨਾਂ ਨੂੰ ਕਦੀ ਡਾਂਸ ਉਹ ਕਰਨ ਨਾ ਦਿਆਂ। ਮੈਂ ਇਹਨਾਂ ਦੇ ਘਰ ਦੇ ਹਾਲਾਤ ਪਤਾ ਨਹੀਂ ਕਿੱਦਾਂ ਦੇ ਨੇ ਜਿਹੜਾ ਇੱਥੇ ਨੱਚ ਰਹੀ ਹੈ। ਓਏ ਹੋਏ ਹੋਏ। ਤੇ ਇੱਧਰ ਮੈਂ ਬਿਠੇ ਨੂੰ ਦੇਖਿਆ ਤੇ ਮਿੱਠਾ ਓਏ ਤੋਬਾ, ਇਹਨਾਂ ਇਹ ਵੇਖਣ ਵਾਲੇ ਸੀ ਕਸਮੇ ਉੱਥੇ ਬਾਂਦਰ ਹੋਏ ਪਏ। ਇਹਨਾਂ ਨੂੰ ਉਠਾ ਕੇ ਲਿਆਂਦਾ ਤੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਬੂਆ ਕਿੱਧਰ ਜਾਣਾ ਕਿੱਧਰ ਬਾਹਰ। ਉੱਤੋਂ ਸਾਊਂਡ ਸਿਸਟਮ ਐਸੇ। ਤੇ ਹੁਣ ਰੋਜ਼ ਰਾਤ ਨੂੰ ਉਹ ਜਿਹੜਾ ਦੋਸਤ ਲੈ ਗਿਆ ਸੀ ਉਹਦਾ ਪੁੱਛ ਰਹੇ ਨੇ ਸਾਜੀ ਉਹ ਨਹੀਂ ਆ ਰਿਹਾ ਹੁਣ, ਸਾਜੀ ਉਹਨੇ ਨਹੀਂ ਆਉਣਾ। ਅੱਛਾ ਉਹਦੇ ਨਾਲ ਡਾਇਰੈਕਟ ਹੋ ਗਏ ਨੇ, ਫੋਨ ਲੈ ਕੇ ਉਹਦਾ ਡਾਇਰੈਕਟ। ਮੈਂ ਸਾਈਡ ਤੇ ਤੈਨੂੰ ਕਹਿ ਰਿਹਾ, ਮੈਂ ਕਿਹਾ ਇਹ ਕੀ ਕਹਿ ਰਿਹਾ? ਨਹੀਂ ਨਹੀਂ ਨਹੀਂ, ਮੈਂ ਕਿਹਾ ਤੈਨੂੰ ਉੱਥੇ ਦਾ ਕਹਿ ਰਿਹਾ ਨਾ ਜਾਣ ਦਾ। 3 ਵਾਰੀ ਉੱਥੇ ਗਏ ਨੇ ਭੈਣ, 3 ਵਾਰੀ। ਮੈਂ ਤੌਬਾ, ਮੈਂ ਕਹਿੰਦਾ ਕਿਤੇ ਮੈਂ ਇਹਨਾਂ ਦੀ ਵੀਡੀਓ, ਹੁਣ ਮੈਂ ਗਿਆ ਨਾ ਉੱਥੇ, ਅਸਲ 'ਚ ਵੀਡੀਓ ਲਾਉਡ ਨਹੀਂ ਹੁੰਦੀ, ਨਹੀਂ ਤਾਂ ਮੈਂ ਤੈਨੂੰ ਇਹਦੀ ਸਿਰਫ ਸ਼ਕਲ ਵਿਖਾਉਣੀ, ਤੁਸੀਂ ਕਹਿਣਾ ਇਹ ਉਹੀ ਮਿੱਠਾ ਵਾ। ਓਏ ਹੋਏ ਹੋਏ, ਸ਼ਰਾਫਤ ਮੈਂ ਤੇ ਛੋੜ ਦੀ ਮੈਨੇ। ਤੇ ਹੈ ਤਰਸ ਵੀ ਖਾਈ ਜਾ ਰਿਹਾ ਤੇ ਪੇਰੈਂਟ ਵੀ ਖਾਈ ਜਾ ਰਿਹਾ। ਇਹ ਸ਼ਰਾਫਤ ਜਲਾ ਕੇ ਗਏ ਸੀ ਜੀ ਦੁਬਈ। ਹਾਂ ਸਹੀ ਗੱਲ ਹੈ। ਬਿਲਕੁਲ ਉਹ ਗੱਲ ਨਹੀਂ ਭੁੱਲਦੀ ਜਦੋਂ ਮਿੱਠਾ ਅਸੀਂ ਨਾ ਗੇੜਾ ਉਸਤਾਦ ਜੀ ਨੂੰ ਕਰਾਇਆ। ਮਿੱਠਾ ਕਹਿੰਦਾ ਅਸੀਂ ਉਹਨਾਂ ਰਿਸ਼ਤੇਦਾਰਾਂ ਦੇ ਜਾਣਾ ਉਸਤਾਦ ਜੀ ਦਾ 2 ਘੰਟਿਆਂ ਚ ਆ ਜਾਾਂਗੇ। ਤੇ ਹੁਣ ਉਸਤਾਦ ਜੀ ਦਾ ਵੀ ਉਧਰ ਦਾ ਹੀ ਪ੍ਰੋਗਰਾਮ ਆ ਧੜਕਣ ਦਾ। ਮਿੱਠਾ ਮੈਨੂੰ ਲੈ ਗਿਆ। ਮਿੱਠਾ ਮੈਂ ਕਿਹਾ ਕਿਹੜੇ ਰਿਸ਼ਤੇਦਾਰਾਂ ਨਾਲ ਜਾਣਾ? ਉਹ ਆ ਤਾਂ ਸਹੀ ਬੈ ਅੱਗੇ ਵੇਖਿਆ ਤੇ ਅੱਗੇ ਭਾਈ ਉਹੀ। ਅਸੀਂ ਸਿੱਧਾ ਧੜਕਣ ਚ ਠੀਕ ਹੈ। ਮੈਂ ਕਿਹਾ ਯਾਰ ਆ ਕੀ ਤੇ ਯਾਨੀ ਜਨਮ ਰਿਸ਼ਤੇਦਾਰਾਂ ਵਾਲੇ ਚਲੇ ਗਏ। ਨਹੀਂ ਨਹੀਂ ਯਾਰ ਅੱਛਾ। ਤੇ ਅੱਗੋਂ ਇਹ ਗਏ ਉਧਰ ਫਿਰ ਅਸੀਂ ਜਦੋਂ ਗਏ ਨਾ ਤਾਂ 10 ਮਿੰਟ ਬਾਅਦ ਮਗਰ ਉਸਤਾਦ ਜੀ ਵੀ ਸਾਡੇ। ਨਹੀਂ ਯਾਰ, ਉਹ ਬੰਦਾ ਜਿਹੜਾ ਓਨਰ ਹੈ ਨਾ ਮੀਆਂ ਬੀਵੀ, ਉਹ ਮੈਨੂੰ ਬੜਾ ਪਿਆਰ ਕਰਦੇ। ਐਲਾਨ ਕਰਦਾ ਇਹ ਸੱਜਾ ਜੇ ਨਹੀਂ ਤੇ ਉੱਥੇ ਮੈਂ ਤਾਂ ਮਾਹੌਲ ਬਣਦਾ ਇੰਜ ਕਰਕੇ ਹੈ ਨਾ। ਲਓ ਜੀ ਇਹ ਲਤੀਫਾ ਅਰਜ਼ ਹੈ। ਲਓ ਜੀ ਤੁਹਾਨੂੰ ਇੱਕ ਲਤੀਫਾ ਸੁਣਾਵਾਂ ਜਾਂਦੀ ਭਾਰਤ। ਲਤੀਫਾ ਨਹੀਂ, ਮੈਨੂੰ ਉੱਥੇ ਨਾ ਦੁਬਈ ਕਿਸੇ ਨੇ ਗੱਲ ਸੁਣਾਈ। ਇੰਡੀਆ ਪੰਜਾਬ ਦੇ ਸੀ ਨਾ, ਤੇ ਉੱਥੇ ਕਹਿੰਦਾ ਸਾਡੇ ਨਾ ਇੱਕ 2 ਦੋਸਤ ਬੈਠੇ ਨੇ, ਇੱਕ ਜ਼ਰਾ ਬੁੱਢਾ ਜਿਹਾ ਸਿਗਰਟ ਪੀ ਰਿਹਾ ਤੇ ਇੱਕ ਜ਼ਰਾ ਜਵਾਨ ਜਿਹਾ। ਤੇ ਬੁੱਢੇ ਜਿਹੇ ਨੂੰ ਕਿਹਾ ਲੈ ਸਿਗਰਟ ਪੀ, ਤੇ ਉਹ ਕਹਿੰਦਾ ਨਹੀਂ ਚਾਚਾ ਮੈਂ ਸਿਗਰਟ ਨਹੀਂ ਪੀਣੇ, ਮੈਂ ਨਹੀਂ ਪੀਤਾ ਸਿਗਰਟ। ਕਹਿੰਦਾ ਕਿਉਂ? ਕਹਿੰਦਾ ਚਾਚਾ ਮੇਰੇ ਕੋ ਨਾ ਕੋਈ ਵੀ ਆਦਤ ਲੱਗ ਜੇ ਨਾ ਮੇਰੇ ਕੋ ਛੱਡੀ ਨਹੀਂ ਜਾਂਦੀ। ਮਤਲਬ ਕੋਈ ਵੀ ਆਦਤ ਨਾ ਮੇਰੇ ਚੋਂ ਨਹੀਂ ਹੈਗਾ, ਇੰਨੀ ਕੁਵਤ ਨਹੀਂ ਮੈਂ ਛੱਡ ਦਿਆਂ। ਤੇ ਫਿਰ ਐਵੇਂ ਲਾ ਲਾਂਗਾ ਤੇ ਮੇਰੇ ਕੋ ਆਦਤ ਛੁੱਟਦੀ ਨਹੀਂ, ਆਦਤ ਪੈ ਜਾਂਦੀ ਮੈਨੂੰ। ਹਾਂ ਦੱਸ ਕਹਿੰਦਾ 25 ਸਾਲ ਹੋ ਗਏ ਮੈਨੂੰ ਸਿਗਰਟ ਪੀਂਦਿਆਂ, ਮੈਨੂੰ ਤਾਂ ਪਈ ਨਹੀਂ ਆਦਤ। 25 ਸਾਲ ਤੋਂ ਪੀ ਰਿਹਾ, ਮੈਂ ਥਾਲੇ ਆਦਤ ਨਹੀਂ ਪਈ। ਹਾਂ ਕਹਿੰਦਾ ਮੈਨੂੰ 25 ਸਾਲ ਹੋ ਗਏ ਪੀਂਦੇ ਨੂੰ, ਮੈਨੂੰ ਤਾਂ ਪਈ ਨਹੀਂ, ਤੈਨੂੰ ਹੋਣੇ ਪੈ ਜਾਣੀ ਹੈ ਹੈਨਾ। ਤੇ ਉਹ ਬੜੀ ਮਜ਼ੇਦਾਰ ਗੱਲ ਸੀ। ਮੈਂ ਕਿਹਾ ਯਾਰ ਕੈਸੀ ਮਜ਼ੇਦਾਰ ਗੱਲ। लो जी पहला सवाल आपकी स्क्रीन पे ये रहा जी। टूंडा बंदा 2 ਹੱਥਾਂ ਤੋਂ। टूंडा यानी ਹੱਥ ਹੱਥ ਨਹੀਂ ਹੈ। ਕੱਟੇ ਨੇ ਦੋਵੇਂ। ਹਾਂ ਲੈਮਲੈਸ ਲੈਮਲੈਸ ਨਹੀਂ, ਹੈਂਡਲੈਸ। ਨਹੀਂ ਭਾਜੀ ਹੈਂਡ ਫ੍ਰੀ। ਹਾਂ ਹੈਂਡ ਫ੍ਰੀ ਆ। ਹਾਂ ਠੀਕ ਹੈ ਜੀ। ਉਹਨੇ ਮੁੰਦਰੀ ਪਾਈ ਆ। ਕਿੰਨਾ ਤੋਲੇ ਦੀ ਭਾਜੀ? ਉਹ ਕੀ ਗੱਲ ਕੀਤੀ ਪਕੜਨੀ? ਉਹ ਜਿੰਨੇ ਵੀ ਤੋਲੇ ਦੀ ਆ। ਉਹ ਯਾਰ ਤੂੰ ਸਵਾਲ ਦੱਸ। ਮੈਂ ਟੁੰਡਾ ਬੰਦਾ ਹੱਥ ਟੁੰਡਾ ਬੰਦਾ ਵਾ ਤੇ ਉਹਨੇ ਮੁੰਦਰੀ ਪਾਈ ਆ, ਦੱਸੋ ਕਿੱਦਾਂ? ਉਹਨੇ ਪਹਿਲੇ ਪਾਈ ਉਹਨੇ ਬਾਅਦ ਟੁੰਡਾ ਹੋਇਆ ਹੋਣਾ। ਮੁੰਦਰੀ ਅੰਦਰ ਹੀ ਰਹਿ ਗਈ ਉਹ। ਨਹੀਂ ਅੰਦਰ ਕਿੱਥੇ ਰਹਿ ਗਈ ਮੁੰਦਰੀ? ਐ ਮੁੰਦਰੀ ਉਹਦੇ ਇੱਥੇ ਫਸ ਗਈ ਨਾ। ਹੁਣ ਇਹ ਵੇਖੋ ਮੇਰੇ ਇੱਥੇ ਫਸ ਜਾਂਦੀ ਆ ਕੋ ਨਹੀਂ ਉਹਦੇ ਇੱਥੋਂ ਹੱਥ ਵੱਡੇ ਨੇ ਗੋਟੇ ਤੋਂ। ਮੁੰਦਰੀ ਕਿੱਥੇ ਪਾਤੀ ਉਹਦੇ? ਇਹੀ ਤਾਂ ਤੂੰ ਯਾਰ ਦੱਸਣਾ। 1 ਮਿੰਟ ਪੈਸੇ ਲੈ ਮੈਨੂੰ ਪੁੱਛਣ ਦਿਆ ਕਹਿੰਦਾ ਉਹ ਪੈਸੇ ਕੱਢ ਕੇ ਰੱਖੋ। ਮੈਨੂੰ ਸਵਾਲ ਦਾ ਜਵਾਬ ਆਉਂਦਾ ਹੈ। ਕਾਹਦੇ ਪੈਸੇ? ਇਹ ਮੈਂ ਦੱਸਾਂ ਤੁਸੀਂ ਆਪੀ ਕਿਹਾ ਜੇ ਤੁਹਾਡੇ ਤੇ ਜੇ ਨਾ ਦੱਸਿਆ ਗਿਆ ਤੇ ਤੂੰ ਮੈਂ ਫਿਰ ਹਾਰ ਗਿਆ। ਤੇ ਤੂੰ ਫਿਰ ਦੇਂਗਾ ਕੁਝ? ਕਿਉਂ ਮੈਂ ਕਦੋਂ ਦਵਾਂ? ਤੇ ਕਿਉਂ ਮੈਂ ਕਾਹਤੋਂ ਦਵਾਂ ਫਿਰ? ਤੁਸੀਂ ਚੈਲੰਜ ਏਡਾ ਵੱਡਾ ਫਿਰ ਕਿਉਂ ਕੀਤਾ? ਤੇ ਤੁਸੀਂ ਦਿਓ ਜਵਾਬ। ਆ ਗਿਆ ਜਵਾਬ ਭਾਜੀ। ਹਾਂਜੀ ਉਹਨੇ ਨਾ ਇੱਥੇ ਮੁੰਦਰੀ ਪਾਈ ਆ, ਵੱਡਾ ਕੜਾ ਬਣਾ ਕੇ, ਉੱਤੇ ਉਹਨੇ ਫਰੋਜਾ ਸੈੱਟ ਕਰਾਇਆ। ਯਾਰ ਕੋਈ ਗੱਲ। ਹਾਂਜੀ ਸਾਜੀ ਉਹਦੀ ਨਾ ਹੱਡੀ ਟੁੱਟੀ, ਉਹਨੇ ਹੱਡੀ ਅੱਗੋਂ ਤਿੱਖੀ ਕਰਾ ਕੇ ਤੇ ਉਹਦੇ ਤੇ ਮੁੰਦਰੀ ਪਾਈ। ਹਾਂਜੀ ਜ਼ਿੰਦੜਾ ਤੇ ਯਾਰ ਉਹ ਜਿਹੜਾ ਟੁੰਡਾ ਬੰਦਾ ਨਾ ਫਰੀਦ ਸਾਹਿਬ ਹਾਂ ਹਾਂ ਉਹ ਮੁੰਦਰੀ ਨਹੀਂ ਪਾ ਸਕਦਾ, ਲੇਕਿਨ ਉਹਨੇ ਅਗਲੇ ਬੰਦੇ ਦੇ ਮੁੰਦਰੀ ਪਾਈ ਹੈ। ਕਿੱਦਾਂ ਫੜ ਕੇ ਕਿੱਦਾਂ ਪਾਈ ਉਹਨੇ? ਹਾਂ ਅਗਲੇ ਬੰਦੇ ਦੇ ਕਿੱਦਾਂ ਪਾਈ? ਉਹਨੇ ਐ ਦੋਵੇਂ ਟੁੰਡ ਜੋੜਿਆ ਕਰਦੇ ਐ ਕਰਦੇ। ਹਾਂਜੀ ਹਾਂਜੀ ਦੱਸੋ। ਐਂ ਕਰਕੇ ਉਹ ਪਾ- ਦੱਸ ਯਾਰ ਜਲਦੀ ਕਰ। ਰਾਜੀ ਨੇ ਮੁੰਦਰੀ ਨਹੀਂ ਪਾਈ ਉਹਨੇ ਘੜੀ ਪਾਈ ਆ ਬਸ। ਮੈਂ ਕਹਿ ਰਿਹਾ ਮੁੰਦਰੀ ਪਾਈ ਆ, ਤੂੰ ਮਾਮਾ ਲਾ। ਹਾਂਜੀ ਉਹਨੇ ਭਾਜੀ ਇੱਥੇ ਨਾ ਦੇਸੀ ਕੁੱਕੜ ਦਾ ਪੰਜਾ ਫਿੱਟ ਕਰਾਇਆ, ਉਹਦੇ ਚਿੱਟੀ ਟੇਬਲ ਬੈਠੀ। ਮੁੰਦਰੀ ਕਿੱਥੇ ਪਾਈ? ਮੁੰਦਰੀ ਪਾਈ ਉਹਨੇ। ਉਹ ਮੁੰਦਰੀ ਜੈਨੂਇਨ ਅੰਗੂਠੀ ਪਾਈ ਉਹਨੇ। ਉਹਦੇ ਭਾਜੀ ਦੇਖੋ ਪੰਜਾ ਮੁਰਗੇ ਪੰਜਾ ਹੈ ਨਹੀਂ, ਇੱਥੋਂ ਕਟਿਆ ਉਹਦਾ। ਅੱਜ ਉਹ ਆਰਟੀਫੀਸ਼ੀਅਲ ਬਣ ਜਾਂਦੀ ਹੈ, ਲੱਕੜ ਦੀ ਲੱਤ ਬਣ ਜਾਂਦੀ ਹੈਗੀ। ਓਏ ਉਹਨੇ ਪਾਈ ਕਿੱਦਾਂ? ਮੁੰਦਰੀ ਉਂਗਲੀ 'ਚ ਪੈਂਦੀ ਹੈ। ਉਹਨੇ ਮੁੰਦਰੀ ਖੁੱਲੀ ਕਰਾਈ ਆ। ਐਨੀ ਕੁ ਉਹਨੇ ਖੁੱਲੀ ਕਰਾ ਲਈ। ਉਹਨੇ ਕਿੱਥੇ ਪਾ ਦੇ? ਟਰਮੀਨੇਟਰ ਵਾਲੇ ਹੱਥ ਨਹੀਂ ਜਿਹੜੇ ਹਾਰ ਗਏ ਯਾਰ, ਹਾਰ ਗਏ। ਨਹੀਂ ਮੈਂ ਤੁਹਾਨੂੰ ਪਹਿਲੇ ਕਿਹਾ ਸੀ ਤੁਸੀਂ ਯਾਰ ਕਿ ਤੁਹਾਡੀਆਂ ਨਸਲਾਂ ਤੱਕ ਯਾਦ ਰੱਖਣਗੀਆਂ ਕਿਸੇ ਨੇ
ਸਵਾਲ ਕੀਤਾ ਸੀ ਉਹਨੇ ਮੁੰਦਰੀ ਹੱਥ 'ਚ ਪਾਈ ਆ, ਉਸਤਾਦ ਜੀ ਹੱਥ 'ਚ ਉਹਦਾ ਹੈ ਹੀ ਨਹੀਂ ਬਾਂਹ 'ਚ ਪਾਈ ਆ, ਨਹੀਂ ਇਹ ਮੈਂ ਕੋ ਦੱਸਾਂ ਜਿੱਥੇ ਪਾਈ ਹੈ ਤੂੰ ਦੱਸ ਕਿੱਥੇ ਪਾਈ ਹੈ ਜੇਬ 'ਚ ਪਾਈ ਆ ਜੇਬ 'ਚ ਪਾਈ। ਨਹੀਂ ਨਹੀਂ ਟੁੱਟੇ ਬੰਦੇ ਓਏ ਇਹ ਸਵਾਲ ਦੇ ਵਿੱਚ ਹੀ ਜਵਾਬ ਹੀ ਕੀ ਜੀ ਟੁੰਡਾ ਬੰਦਾ ਟੁੰਡਾ ਬੰਦਾ ਉਹਦੇ ਦੋਵੇਂ ਹੱਥ ਨਹੀਂ ਗਏ ਹਾਂ ਉਹਨੇ ਮੁੰਦਰੀ ਵੀ ਪਾਈ ਕਿੱਦਾਂ ਉਹਨੇ ਇੱਥੇ ਧਾਗਾ ਬੰਨ ਕੇ ਮੁੰਦਰੀ ਥੱਲੇ ਪਾਈ ਆ ਉਸਤਾਦ ਜੀ। ਧਾਗਾ ਉਹਨੇ ਕਿੱਦਾਂ ਬੰਨ ਲਿਆ ਹੱਥ ਤੇ ਆਈ ਨਹੀਂ ਉਹਦਾ ਉਸਤਾਦ ਜੀ ਅਗਲਾ ਬੰਦਾ ਬੰਨ ਦਿੰਦਾ ਜ਼ਰੂਰੀ ਉਹਨੇ ਹੀ ਕਰਨਾ ਸਾਰਾ ਉਹਦੇ ਘਰ ਰਿਸ਼ਤੇਦਾਰ ਵੀ ਹੈ, ਕੋਈ ਮਰ ਮੁਰ ਗਏ ਆ ਸਾਜ। ਉਹਨੇ ਭਾਈ ਮੁੰਦਰੀ ਨੇਫੇ 'ਚ ਪਾਈ ਆ ਹਾ ਹਾਰ ਗਏ ਭਾਜੀ ਹਾਰ ਗਏ ਹਾਰ ਗਏ ਹਾਰ ਗਏ ਹਾਰ ਗਏ। ਭਾਜੀ ਉਹਨੇ ਪੈਰ ਦੀ ਉਂਗਲੀ 'ਚ ਪਾਈ ਉਸਤਾਦ ਜੀ ਉਸਤਾਦ ਜੀ ਮੇਰੀ ਗੱਲ ਸੁਣ ਉਹਨੇ ਸਵਾਲ ਕੋਈ ਜਿਹੜੇ ਸਹੀ ਵੇਖਦਾ ਕਿੱਦਾਂ ਤੂੰ ਵੇਖਣ ਕਿੱਦਾਂ ਦਿਆਂ ਤੂੰ ਵੇਖਣ ਕਿੱਦਾਂ ਲਿਆ ਸ਼ਾਬਾਸ਼ 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 ਜਾ ਹਲੋ ਤੁਹਾਨੂੰ ਨਹੀਂ ਪਤਾ ਪੈਰ ਦੇ ਕੋਲ ਤੁਸੀਂ ਕਹਿ ਦੋ ਯਾਰ ਉਹਨੇ ਹੱਥ ਨਹੀਂ ਹੈਗਾ ਪੈਰ 'ਚ ਪਾਈ ਹੈ ਤੇ ਮੈਂ ਲੱਕੜ ਦੀ ਲੱਤ ਦਾ ਕਿਹਾ ਨਹੀਂ ਤੇ ਲੱਕੜ ਦੀ ਲੱਤ 'ਚ ਮੁੰਦਰੀ ਕਿੱਥੋਂ ਪੈਂਦੀ ਆ ਮੈਂ ਹਿਸਾਬ ਲਾਇਆ ਤੁਹਾਡੇ ਕੋਲ ਜਿੱਤਣਾ ਨਾ ਐਸ ਨਸਲ 'ਚ। ਜਿਤਨਾ ਨਸਲ ਉਹ ਯਾਰ ਚਾਹਲਗਾਮ ਬੱਚਾ ਵੀ ਕਹਿ ਦੂਗਾ ਕਿ ਭਾਜੀ ਹੱਥ ਹੈ ਨਹੀਂ ਤੇ ਪੈਰਾਂ 'ਚ ਪਾਈ ਹੈ ਪੈਰਾਂ ਦੀ ਉਂਗਲੀ ਨਹੀਂ ਇੱਥੇ ਮੁੰਦਰੀ ਪਾ ਲਾ ਤੂੰ ਤੁਸੀਂ ਹੱਥ ਦੀ ਕਹਿਣ ਦੇ ਜੋ ਹੱਥ ਮੈਂ ਕਿਦੋਂ ਕਿਹਾ ਮੈਂ ਕਿਹਾ ਹੱਥ ਹੈ ਹੀ ਨਹੀਂ ਮੈਂ ਕਿਹਾ ਟੁੰਡਾ ਬੰਦਾ ਤੇ ਉਹਨੇ ਮੁੰਦਰੀ ਪਾਈ ਹੈ ਨਹੀਂ ਪੈਰਾਂ ਦੀ ਉਂਗਲੀ ਮੁੰਦਰੀਆਂ ਕੌਣ ਪਾਉਂਦਾ? ਓ ਯਾਰ ਚਲੋ ਲਓ ਜੀ ਅਗਲਾ ਸਵਾਲ ਸੁਣ ਲਓ ਇੱਕ ਬੰਦਾ ਹੈ ਅੱਛਾ 92 ਸਾਲ ਉਹਦੀ ਉਮਰ ਆ ਕੋਈ ਦੰਦ ਨਹੀਂ ਉਹਦੇ ਮੂੰਹ 'ਚ ਹੈਗਾ ਕੋਈ ਦੰਦ ਨਹੀਂ ਮੂੰਹ ਉਹਦੇ ਮੂੰਹ 'ਚ ਨਹੀਂ ਹੈਗਾ ਤੇ ਉਹਦੇ ਕੋਲੋਂ ਕਾਠਾ ਬਦਾਮ ਤੜਵਾ ਲਓ ਕਾਠਾ ਖਰੋੜ ਤੜਵਾ ਲਓ ਉਹਦੇ ਕੋਲੋਂ 1 ਸਕਿੰਟ ਦੇ ਵਿੱਚ ਤੋੜ ਦੇਗਾ ਤੇ ਮੂੰਹ 'ਚ ਦੰਦ ਵੀ ਦੰਦ ਕੋਈ ਵੀ ਨਹੀਂ? ਕੋਈ ਨਹੀਂ ਮੂੰਹ 'ਚ ਉਹ ਬੱਚਿਆਂ ਵਾਲੀ ਜਲੇਬੀ ਚਿੱਠਦਾ ਰਹੇ ਬੱਚੇ ਜਲੇਬੀ ਚਿੱਠਦੇ ਉਹ ਨਹੀਂ ਇਹ ਜਲੇਬੀ ਚੱਥਦਾ ਰਿਹਾ ਵਾ ਪਲਾਸਟਿਕ ਦੇ ਜਿਹੜੇ ਆਏ ਹੋਏ ਚਿੱਠਦੇ ਬਿਲਕੁਲ ਮਜ਼ਬੂਤ ਹੁੰਦੇ ਆ। ਓਹੋ ਆਹੋ ਉਹਨੇ ਪੈਰ ਦੇ ਨਾਲ ਤੋੜ ਦਊਗਾ ਨਹੀਂ ਉਹ ਬੰਦਾ ਫਿਰ ਪੱਥਰ ਦਾ ਲਾਠੀ ਨਹੀਂ ਟਾਈਮ ਨਹੀਂ ਜੈਨੂਨ ਜਿੰਦਾ ਬਾਬਾ ਵਾ 92 ਸਾਲ ਦਾ ਉਹਨੇ ਪੈਰ 'ਚ ਮੁੰਦਰੀ ਪਾਈ ਓਏ ਉਹ ਮੁੰਦਰੀ ਲੰਘ ਗਈ ਆ ਉਹਦੇ ਤੇ ਮੂੰਹ 'ਚ ਦੰਦ ਕੋਈ ਨਹੀਂ ਤੇ ਇਹ 92 ਸਾਲ ਉਮਰ ਆ ਮੂੰਹ 'ਚ ਦੰਦ ਕੋਈ ਨਹੀਂ ਦੰਦ ਤੇ ਕਿੱਥੇ ਗਏ? ਕਾਠਾ ਬਦਾਮ ਤੜਾਲਾ ਕਾਠਾ ਕਾਗਜ਼ੀ ਨਹੀਂ ਖਰੋੜ ਤੜਾਲਾ ਉਹਦੇ ਕੋਲ ਜੋ ਪੱਕਾ। ਮਰਜ਼ੀ ਪੱਕਾ ਹਾਂ ਉਹਨੇ ਬੀੜ ਲਵਾਇਆ ਹੋਣਾ ਹੈ ਨਹੀਂ ਬੀੜ ਵੀ ਨਹੀਂ ਲਵਾਇਆ ਉਹਨੇ ਦੰਦ ਹੈ ਹੀ ਨਹੀਂ ਮੂੰਹ 'ਚ ਬਾਬੇ ਨੇ ਸਿੱਕਲ ਭਰਿਆ ਮੂੰਹ 'ਚ। ਦੰਦ ਹੈ ਹੀ ਨਹੀਂ ਮੂੰਹ 'ਚ ਸਿੱਕਲ ਦੇ ਵਿੱਚ ਚੋਰ ਆਹੋ ਤੇ ਉਹ ਬਦਾਮ ਭਾਜੀ ਮੈਂ ਦੱਸਦਾ ਤੈਨੂੰ ਆਹਾ ਉਹ ਮੂੰਹ 'ਚ ਬਦਾਮ ਰੱਖ ਕੇ ਕੋਠੇ ਤੋਂ ਛਾਲ ਮਾਰੇਗਾ ਜਦੋਂ ਉਹਦਾ ਸਿਰ ਥੱਲੇ ਵੱਜੇਗਾ ਤੇ ਬਦਾਮ ਟੁੱਟੇਗਾ ਹਾਰ ਗਏ ਨਹੀਂ ਭਾਈ ਨਹੀਂ ਯਾਰ ਨਹੀਂ ਗਏ ਹਾਂਜੀ ਉਹਦੇ ਕੋਲ ਬਦਾਮ ਤੜਵਾ ਸਕਦੇ ਆ ਅਸੀਂ ਕਿੱਦਾਂ ਉਹਨੂੰ ਮੈਂ ਕਹਿਣਾ ਚਾਚਾ ਬਦਾਮ ਤੋੜ ਦੇ ਉਹਨੇ ਥੋੜੀ ਨਾ ਤੋੜ ਦੇਣਾ ਨਹੀਂ ਗਲਤ ਮੂੰਹ ਨਾ ਤੋੜਦਾ ਉਹ ਨਹੀਂ ਅੰਦਰ ਤੇਰੀ ਦਾ ਬਦਾਮ ਮੂੰਹ ਨਾ ਕਿਦਾਂ ਤੋੜ ਸਕਦਾ ਅੰਦਰ ਦੰਦ ਕੋਈ ਨਹੀਂ ਮੂੰਹ ਤੇ ਪੂਰਾ ਵਾ ਮੂੰਹ ਨਾ ਕਿਸ ਮੱਥਾ ਮਾਰ ਕੇ ਤੋੜਦਾ ਵਾ ਥੋੜੀ ਨਾ ਤੋੜਦਾ ਹੈ ਕਿਸੇ ਸ਼ੈ ਨਾਲ ਉਹ ਤੋੜਦਾ ਤੋੜ ਕੇ ਤੁਹਾਨੂੰ ਦੇਗਾ ਜੀ ਚਾਚਾ ਜੀ ਇਹ ਬਦਾਮ ਤੋੜ ਦੋ ਉਹ ਤੋੜ ਦੇਗਾ ਕਿਸੇ ਸ਼ੈ ਨਾਲ ਵੀ ਮੈਂ ਤੋੜਦਾ ਕਿਹੜੀ ਸ਼ੈ ਨਾ ਕਿਸੇ ਸ਼ੈ ਨਾਲ ਤੂੰ ਸ਼ੈ ਦੱਸ ਨਾ ਕਿਸੇ ਸ਼ੈ ਨਹੀਂ, ਮੈਂ ਨਾਲ ਥੋੜੀ ਕਹਿਣਾ ਤੁਸੀਂ ਕਹਿਣਾ ਨਹੀਂ ਇੱਟ ਨਾਲ ਮੈਂ ਇੱਟ ਕਹਿਣਾ ਤੁਸੀਂ ਕਹਿਣਾ ਨਹੀਂ ਉਹ ਥੋੜੀ ਨਾਲ। ਤੁਸੀਂ ਮੇਰੀ ਉਹ ਨਾਲ- ਪੈਸਲ ਨੇ ਫੜ ਲਿਆ ਸਾਨੂੰ ਸਲੀਲ ਕਰ ਲਿਆ ਪੈਸਲ ਨੇ ਫੜ ਲਿਆ ਜੀਓ ਲੱਡੂ ਜੀਓ ਲੱਡੂ ਮੈਂ ਨਹੀਂ ਮੈਂ ਅਗਲਾ ਓਕੇ ਨਹੀਂ ਇਹ ਵੀ ਗਲਤ ਆ ਮੈਂ ਨਹੀਂ ਕਹਿੰਦਾ ਚੱਲ ਅੱਛਾ ਜੀ ਹਾਂ ਥੋੜੀ ਲਓ ਜੀ ਫਿਰ ਨਹੀਂ। ਮੈਂ ਦੱਸਦਾ ਜੀ ਭਾਜੀ ਮੂੰਹ ਨਾਲ ਤੋੜਦਾ ਜਾਓ ਮੂੰਹ ਨਾਲ ਤੋੜ ਦੰਦਾਂ ਦਾ ਦੰਦ ਤੇ ਹੈ ਹੀ ਨਹੀਂ ਉਹ ਟੱਕਰ ਮਾਰ ਕੇ ਤੋੜਦਾ ਬਦਾਮ ਟੱਕਰ ਮਾਰ ਕੇ ਆਹੋ ਲੈ ਟੱਕਰ ਮਾਰ ਕੇ ਤੋੜਦਾ ਉਹ ਨਹੀਂ ਓ ਯਾਰ ਹਾਰਨ ਵਾਲੀ ਗੱਲ ਕਰਿਆ ਕਰੋ ਉਹ ਤੁਸੀਂ। ਤੋੜਦਾ ਉਸਤਾਦ ਜੀ- ਬਦਾਮ ਨਾ ਮੂੰਹ ਦੇ ਵਿੱਚ ਪਾ ਕੇ ਉੱਪਰ ਕਿਤੇ ਲੈ ਜਾਂਦਾ ਉੱਤਰੋਂ ਛੱਡਦਾ ਤੇ ਇਹੀ ਗੱਲ ਮੈਂ ਉੱਤੋਂ ਕਹੀ ਬਦਾਮ ਥੱਲੇ ਡਿੱਗ ਕੇ ਟੁੱਟ ਜਾਂਦਾ ਨਹੀਂ ਜੀ ਬਦਾਮ ਆਂਡਾ ਵਾ ਉਸਤਾਦ ਜੀ ਉਹ ਬਦਾਮ ਮੂੰਹ 'ਚ ਪਾਉਂਦਾ ਵਾ ਤੇ ਅੱਜ ਰੱਖ ਕੇ ਠੋਡੀ ਉੱਤੋਂ ਮੁੱਕਾ ਮਾਰਦਾ ਵਾ ਤੇ ਬਦਾਮ ਟੁੱਟਦਾ ਨਹੀਂ 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 ਐਡਾ ਜ਼ੁਲਮ ਨਹੀਂ ਕਰ ਸਕਦਾ ਬਦਾਮ ਦੀ ਚਲੋ ਜੀ ਖਾਤਰ ਹਾਰ ਗਏ ਹਾਰ ਗਏ ਤੁਸੀਂ ਹਾਰ ਗਏ। ਭਾਵੇਂ ਉਹ ਬਦਾਮ ਨੂੰ ਪਹਿਲੇ ਨਾ ਬਦਾਮ ਨੂੰ ਥੋੜੀ ਨਾ ਤੋੜਦਾ ਇਹਨੇ ਕਹਿੰਦਾ ਤੋੜਦਾ ਨਹੀਂ ਉਹਨੂੰ ਹਲਕਾ ਜਿਹਾ ਆਬੂ ਜਿਹਾ ਕਰ ਲੈਂਦਾ ਵਾ। ਉਸ ਤੋਂ ਬਾਅਦ ਬੋਟ 'ਚ ਰੱਖ ਕੇ ਆ ਕਰਦਾ ਉਸਤਾਦ ਜੀ ਆਬੂ ਜੀ ਆ ਵੀ ਗੱਲ ਆ ਗਈ ਹਾਂਜੀ ਇਹ ਲੜਾਈ ਦੀ ਗੱਲ ਹੈ ਉਹਨੇ ਜਵਾਬ ਸਹੀ ਦਿੱਤਾ ਆਪ ਜਿਹਾ ਕਰਕੇ ਤੋੜਦਾ ਨਹੀਂ ਨਰਮ ਕਰਦਾ ਉਹ ਮੇਰਾ ਨਾ ਤਰੇੜਾ ਪਾ ਲੈਂਦਾ ਵਾ। ਤਰੇੜਾ ਪਾ ਕੇ ਜਦੋਂ ਬਿਲਕੁਲ ਤਰੇੜਾ ਪੈਂਦੀਆਂ ਨਾ ਉਸ ਤੋਂ ਬਾਅਦ ਮੂੰਹ 'ਚ ਰੱਖ ਕੇ ਬੋਟ ਨੂੰ ਐਂ ਕਰਦਾ ਤੇ ਟੁੱਟ ਜਾਂਦਾ ਹਾਂ ਤੋੜਦਾ ਪੂਰੇ ਹਾਰ ਗਏ ਬਹੁਤ ਤੁਸੀਂ। ਅੱਛੇ ਆ ਕਾਹਦਾ ਹਾਰ ਗਏ ਹਾਰ ਗਏ ਆ ਉਹ ਫੈਸਲ ਨੇ ਜਵਾਬ ਦਿੱਤਾ ਤਾੜੀਆਂ ਫੈਸਲ ਲਗਾਓ ਫਰੀ ਦਾ ਫੜਦਾ ਕਿਉਂ ਨਹੀਂ ਤੂੰ ਫੜ ਲਿਆ ਇੱਥੇ ਤੇ ਨਗਾਰਾ ਵੀ ਆਇਆ ਕਰ ਤੂੰ ਠੀਕ ਆ ਨਗਾਰਾ ਆਜੂ ਤੈਨੂੰ ਐ ਸਾਰੀ ਅੱਛਾ ਜੀ ਦੱਸੋ ਇੱਕ ਕਾਪਾ ਦੀ ਟੁੰਡੀ ਟੁੱਟੀ ਹੈ ਫਿਰ ਵੀ ਬੰਦੇ ਨੇ ਇੰਜ ਕਰਕੇ ਫੜਿਆ ਉਹਨੂੰ ਦੱਸੋ ਕਿੱਦਾਂ ਬੰਦੇ ਦੀ ਲੱਕੜ ਦੀ ਉਂਗਲਾਂ ਨੇ ਅੱਜ ਕਰਕੇ ਇਹ ਤਾਂ ਬਕਵਾਸ ਤੂੰ ਕਰ ਫਿਰ ਰਿਹਾ ਬੰਦੇ ਨੇ ਉਹਨੇ ਟੁੱਟੀ ਨਾਲ ਉਹਨੇ ਉਹਦੀ ਕਿੰਨਾ ਕੰਮ- ਟੁੰਡੀ ਟੁੱਟ ਗਈ ਆ ਕੱਪ ਦੇ ਵਿੱਚ ਟੁੰਡੀ ਨਹੀਂ ਗਈ ਟੁੰਡੀ ਟੁੱਟ ਗਈ ਆ ਤਾਜੀ ਉਹਨੇ ਫਿਰ ਵੀ ਕੱਪ ਨੂੰ ਇੰਜ ਕਰਕੇ ਫੜਿਆ ਦੱਸੋ ਓਕੇ ਹੋ ਗਿਆ ਡਨ ਉਹਦੀ ਆਹ ਉਂਗਲ ਵੱਡੀ ਆ ਕੱਪ ਛੋਟਾ ਉਹਨੇ ਐ ਪੂਰੇ ਫੋਲਡ ਕਰ ਨਹੀਂ ਡੁੰਡੀ ਦੇ ਵਿੱਚ ਉਹਦੀ ਉਂਗਲ ਆ ਉਹ ਨਾਲ ਕੱਪ ਵੀ ਆ ਤੇ ਡੁੰਡੀ ਟੁੱਟੀ ਵੀ ਆ ਟੁੱਟੀ ਡੂੰਡੀ ਉਹਨੇ ਫੜ ਕੇ ਨਾਲ ਕੱਪਾਂ 'ਚ ਫੜਿਆ ਨਹੀਂ ਹਾਂ ਇੱਕੋ ਨਹੀਂ ਜੀ ਹੱਥ ਨਹੀਂ ਮੈਂ ਦੱਸਦਾ ਹਾਂਜੀ। ਐ ਡੂੰਡੀ ਫੜੀ ਉੱਤੇ ਉਹਦੇ ਉੱਤੇ ਕੱਪ ਰੱਖਿਆ ਉਹਨੇ
ਸੋਹਣੀ ਗਲੀ ਤਾੜੀਆਂ। ਗਲਤ ਜਵਾਬ। ਡੁੰਡੀ ਪੂਰੀ ਨਹੀਂ ਟੁੱਟੀ। ਭਾਜੀ ਇੱਕ ਕੱਪ ਦੀ ਡੂੰਡੀ ਟੁੱਟ ਗਈ ਹੈ, ਉਹਨੇ ਜੈਨੂਅਨ ਮਤਲਬ ਡੂੰਡੀ ਦੇ ਨਾਲ ਹੀ ਫਿਰ ਕੱਪ ਫੜਿਆ ਤੇ ਡੂੰਡੀ ਟੁੱਟ ਵੀ ਗਈ ਕੱਪ ਦੀ। ਡੁੰਡੀ ਪੂਰੀ ਨਹੀਂ ਨਾ ਟੁੱਟੀ। ਨਹੀਂ ਪੂਰੀ ਟੁੱਟ ਗਈ ਹੈ। ਉਹ ਡੋਲ ਟੁੰਡੀ ਵਾਲਾ ਹੋਣਾ ਵਾ ਫਿਰ, ਮਤਲਬ ਜਿਹੜੇ ਦੋਵਾਂ ਪਾਸੇ ਨਹੀਂ ਟੁੰਡੀ। ਨਹੀਂ, ਉਹ ਅਲੱਗ ਉਹ ਕਿਹੜਾ ਕੱਪ ਹੁੰਦਾ? ਹੁਣ ਦੱਸ ਤਾਂ ਇਹ ਉਹ ਕੱਪ ਦੂਜਾ ਹੁੰਦਾ ਜਿਹੜਾ ਜਿੱਤੀਦਾ ਵਾ। ਅੱਛਾ ਇੱਕ ਮਿੰਟ, ਸਵਾਲ ਦੁਬਾਰਾ ਕਰਨਾ। ਇੱਕ ਕੱਪ ਆ, ਠੀਕ ਚਾਹ ਹੈ। ਵਾਲਾ ਕੱਪ, ਠੀਕ ਹੈ। ਉਹਦੀ ਡੂੰਡੀ ਹੁੰਦੀ ਨਾ, ਉਹਦੀ ਡੂੰਡੀ ਟੁੱਟ ਗਈ ਆ, ਨਾਲੋਂ ਲੱਥ ਗਈ ਆ। ਠੀਕ ਹੈ। ਉਹਨੇ ਫਿਰ ਵੀ ਇੰਜ ਕਰਕੇ ਨਾ ਕੱਪ ਨੂੰ ਉਂਗਲ ਦੇ ਨਾਲ ਇੰਜ ਕਰਕੇ ਫੜਿਆ। ਦੱਸੋ ਕਿੱਦਾਂ? ਐ ਉਂਗਲ ਉਹਨੇ ਡੁੱਡੀ 'ਚ ਪਾਈ ਐ, ਐ ਉਹਨੇ ਕੱਪ 'ਚ ਪਾਈ ਤੇ ਐ ਕਰਕੇ ਫੜਿਆ ਐ। ਅੱਛਾ, ਜਿੰਨੀ ਉਹ ਮਿਹਨਤ ਕਰਨ ਦਿਆ ਨਾ, ਮੇਰਾ ਦਿਲ ਕਰ ਰਿਹਾ ਮੈਂ ਕਮਾ ਹੋਈ ਹੀ ਹੈ। ਜਿੱਦਾਂ ਉਹ ਇੰਜ ਕਰਕੇ ਨਾ ਮੈਂ ਆ ਵੀ ਕਿਹਾ ਤੂੰ ਇੱਥੇ ਡੁੰਡੀ ਵੀ ਆਹ। ਕੱਪ ਵੀ ਤੂੰ ਜਿੰਨਾ ਕੁ ਇੰਜ ਕਰਕੇ ਕੂੜਾ ਜਿਹਾ ਬਣਨ ਡਿਆ। ਮੈਂ ਕਿਹਾ ਖੈਰ ਹੋਵੇ। ਇਹਦੇ ਵੈਸੇ ਜਵਾਬ ਇਹ ਬਣਦਾ ਵਾ। ਹਾਂ ਭਾਜੀ ਤੁਸੀਂ ਹਾਰ ਗਏ, ਜਵਾਬ ਇਹਦਾ ਇਹ ਆ। ਸੁਣ ਲਓ ਠਹਿਰ ਜਾ, ਤੂੰ ਐਵੇਂ ਮੁੜ ਕੇ ਉਂਗਲ ਤੋੜ ਬੈਠੇਗਾ ਕੋਈ ਮੈਨੂੰ ਸਮਝਾਉਣ ਅਸੀਂ ਉਹਨੂੰ ਲੱਗਾ। ਕਹਿੰਦਾ ਡੰਡੀ ਤੂੰ ਜਿਸ ਹਿਸਾਬ ਨਾਲ ਦੱਸਦਾ ਨਾ ਕਿ ਸਾਜੀ ਉਹਨੇ ਇੰਜ ਕਰਕੇ ਨਾ ਇੰਜ ਤੇ ਤੂੰ ਐਵੇਂ ਇਥੋਂ ਜੋੜ ਕੱਢ ਲਏਗਾ। ਤੂੰ ਫਿਰ ਮੈਂ ਵੇਖੀ ਸਵਾਲ ਆਹੋ ਆ ਦੇਖੋ ਲਓ ਜੀ, ਗੱਲ ਇਹ ਭਾਜੀ ਸਵਾਲ ਤੋਂ ਫਿਰ ਤੁਸੀਂ ਲੱਗੇ। ਚਾਹ ਲਓ। ਆ ਦੇਖਿਓ। ਮੈਂ ਤੁਹਾਨੂੰ ਕਹਿ ਰਿਹਾ ਕਿ ਡੂੰਡੀ ਟੁੱਟ ਗਈ ਆ, ਲੇਕਿਨ ਉਹਨੇ ਫਿਰ ਵੀ ਇੰਜ ਕਰਕੇ ਕੱਲੀ ਡੂੰਡੀ ਉਹਨੇ ਫੜੀ ਆ, ਕੱਪ ਨਹੀਂ ਹੈਗਾ। ਡੂੰਡੀ ਉਹਨੇ ਇੰਜ ਫੜੀ ਆ। ਚਾਹ ਹਾਲਾਤ ਵੀ ਉਹ ਆਜੀ ਸਵਾਲ ਪਿੱਛੇ ਕਰਕੇ ਤਾਂ ਤੁਸੀਂ ਕੱਪ ਕਿਹਾ ਵਾ। ਉਹ ਮੇਰੇ ਮੂੰਹ ਨਿਕਲ ਗਿਆ ਹੋਊਗਾ, ਲੇਕਿਨ ਮੇਰੇ ਜੇਬ 'ਚ ਡੂੰਡੀ ਸੀ। ਮੈਂ ਕਿਹਾ ਉਹ ਇੰਨੀ ਕੁ ਗੱਲ ਹੋ ਜਾਂਦੀ ਹੈ। ਸ਼ੁਕਰ ਹੈ ਮੈਂ ਤੁਹਾਨੂੰ ਕਿਹਾ ਡੂੰਡੀ ਟੁੱਟ ਗਈ ਆ ਤੇ ਫਿਰ ਵੀ ਉਹਨੇ ਇੰਜ ਕਰਕੇ ਨਾ ਕੱਪ ਡੁੰਡੀ ਫੜੀ ਆ। ਡੂੰਡੀ ਫੜੀ ਆਪਾਂ ਆ। ਡੰਡੀ ਫੜੀ ਉਹ ਆ। ਤੁਸੀਂ ਚਾਹੁੰਦੇ ਇਹਦੀ ਡੁੰਡੀ ਵੀ ਹਲਕੀ ਜਿਹੀ ਆਬੂ ਕਰ ਸਕਦੇ ਸੀ ਤੁਸੀਂ। ਨਹੀਂ ਥੋੜੇ ਨਾਲ ਪਤਲੀ ਕਰਕੇ ਨਾ। ਲੇਕਿਨ ਤੁਸੀਂ ਨਾ ਆਸਤਾ ਤੇਜ਼ ਹੁੰਦੇ ਜਾ ਰਹੇ ਹੋ। ਯਾਰ ਤੁਸੀਂ ਤੁਸੀਂ ਨਾ ਮੈਨੂੰ ਕੋਈ ਹੋਰ ਤਰੀਕਾ ਲਾਉਣਾ ਪੈਣਾ। ਤੁਸੀਂ ਕੰਮ ਖਰਾਬ ਕਰ ਰਹੇ ਹੋ। इस जन्म में तो हम नहीं जीत सकते। हाँ। ਦੇਖ ਸਕਦੇ। ਲਓ ਜੀ ਅਗਲਾ ਸਵਾਲ। ਇੱਕ ਬੁੱਢੀ ਇੱਕ ਮਤਲਬ ਵਿਆਹ ਹੋਇਆ ਇੱਕ ਬੁੱਢੀ ਬੰਦੇ ਦਾ, ਉਹਨਾਂ ਦੇ 4 ਪੁੱਤਰ ਹੋਏ, 4 ਬੱਚੇ ਹੋਏ, ਉਹਦਾ ਬੰਦਾ ਮਰ ਗਿਆ। ਆਏ ਹਾਏ। ਬੁੱਢੀ ਨੇ ਇੱਕ ਹੋਰ ਵਿਆਹ ਕੀਤਾ, 3 ਬੱਚੇ ਉਹਦੇ 'ਚ ਹੋਏ ਤੇ ਬੁੱਢੀ ਮਰ ਗਈ। ਤੇ ਦੂਜੇ ਬੰਦੇ ਨੇ ਨਵਾਂ ਵਿਆਹ ਕੀਤਾ, 2 ਬੱਚੇ ਉਹਦੇ 'ਚ ਹੋਏ ਤੇ ਉਹ ਆਪ ਮਰ ਗਿਆ। ਤੇ ਜਿਹੜੀ ਨਵੀਂ ਬੁੱਢੀ ਉਹਨੇ ਲਿਆਂਦੀ ਆ, ਉਹਨੇ ਨਵਾਂ ਵਿਆਹ ਕੀਤਾ ਤੇ 3 ਬੱਚੇ ਉਹਦੇ 'ਚ ਹੋਏ ਤੇ ਉਹਦਾ ਬੰਦਾ ਮਰ ਗਿਆ। ਦੱਸੋ ਜ਼ਿਸ਼ਾਨ ਕਿਹਦਾ ਮੁੰਡਾ ਵਾ? ਨਹੀਂ ਨਹੀਂ ਤੁਸੀਂ ਦੰਦ ਨਾ ਕੱਢੋ, ਤੁਸੀਂ ਸੋਚੋ ਗੌਰ ਨਾਲ। ਜਵਾਬ ਕੱਢੋ। एक मिनट यार, सोच पागल होना ही। ਉਸਤਾਦ ਜੀ ਵਿਸ਼ਾਲ ਭਾਈ ਕਿਹਦਾ ਮੁੰਡਾ? बंदर बनना यार मैं तू। कट ले। ਜ਼ਿਸ਼ਾਨ ਕਿਹਦਾ ਪੁੱਤਰ ਆ? ਭਾਜੀ ਜਿਹਦੇ ਮੇਰਾ ਪੁੱਤਰ। ਨਹੀਂ ਤੂੰ ਤਾਂ ਮਰ ਗਿਆ ਦਾ। ਜਿਸ਼ਾਨ ਉਹਦਾ ਪੁੱਤਰਾ ਜਿਹਨੇ ਖਰੋਟ ਹਲਕਾ ਜਿਹਾ ਆਬੂ ਕੀਤਾ ਵਾ। ਆ ਤੇ ਹੁਣ ਤੁਸੀਂ ਬਕਵਾਸ ਕਰ ਉਹਨੇ ਰਹੇ ਹੋ। ਕੱਢਣਾ ਵਾ। ਇੱਕ ਮਿੰਟ ਡੁੰਡੀ ਵਾਲੇ ਦਾ ਮੁੰਡਾ। ਇੱਕ ਮਿੰਟ ਯਾਰ, ਇੱਕ ਮਿੰਟ। यार ਇਹ ਸਵਾਲ ਕੀ ਹੈ ਮੈਨੂੰ ਉਹ ਯਾਰ ਇੰਨੀ ਦੁਨੀਆ ਵੇਖਣ ਦੀ ਆਪਣੀ ਇਮਾਨਦਾਰੀ ਨਾਲ ਦੱਸਿਓ ਵੀ ਆਹ ਸਵਾਲ ਕੋਈ ਬਣਦਾ ਯਾਰ। ਇੱਕ ਮਿੰਟ ਯਾਰ, ਉਸਤਾਦ ਜੀ ਹਾਰ ਗਏ। ਹਾਰ ਗਏ। ਜ਼ਿਸ਼ਾਨ ਸਭ ਤੋਂ ਪਹਿਲੇ ਜਿਹੜੇ ਮੀਆਂ ਬੀਵੀ ਸੀ ਉਹਨਾਂ ਦਾ ਮੁੰਡਾ ਵਾ। ਤੁਸੀਂ ਜਵਾਬ ਕਰ ਦੇਣਾ ਸੀ, ਤੁਸੀਂ ਕਰਤਾ। ਸਭ ਤੋਂ ਵੱਡਾ ਸੀ ਜਿਸ਼ਾਨ। ਹਾਂਜੀ, ਪਹਿਲਾ ਮੁੰਡਾ ਹੀ ਉਹਨਾਂ ਦਾ ਜ਼ਿਸ਼ਾਨ ਹੋਇਆ ਸੀ। ਹਾਂ। ਅੱਛਾ ਚਲੋ ਮੈਂ ਇਹਦੇ 'ਚ ਹੀ ਬਦਲ ਲੈਣਾ। ਭਾਜੀ ਇੱਕ ਮੀਆਂ ਬੀਵੀ ਦਾ ਵਿਆਹ ਹੋਇਆ, ਉਹਨਾਂ ਦੇ 3 ਬੱਚੇ ਹੋਏ ਤੇ ਬੁੱਢੀ ਮਰ ਗਈ। ਬੰਦੇ ਨੇ ਨਵਾਂ ਵਿਆਹ ਕੀਤਾ, ਨਵੀਂ ਬੁੱਢੀ ਦੇ ਵਿੱਚੋਂ 2 ਬੱਚੇ ਫੇਰ ਹੋਏ ਤੇ ਬੰਦਾ ਮਰ ਗਿਆ। ਠੀਕ ਹੈ। ਦੂਜੀ ਬੁੱਢੀ ਨੇ ਫਿਰ ਨਵਾਂ ਵਿਆਹ ਕੀਤਾ, ਦੂਜੇ ਬੰਦੇ ਦੇ ਵਿੱਚੋਂ ਫਿਰ 3 ਪੁੱਤਰ ਹੋਏ ਤੇ ਬੰਦਾ ਮਰ ਗਿਆ। ਠੀਕ ਆ, ਦੱਸੋ ਜੀਂਦਿਆਂ ਦੇ ਕਿੰਨੇ ਆ ਤੇ ਮਰਿਆਂ ਦੇ ਕਿੰਨੇ ਆ? ਹੁਣ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ। ਦੱਸੋ ਔਰ ਟੋਟਲ ਬੱਚੇ ਕਿੰਨੇ ਹੋਏ? ਦੱਸੋ। ਬੱਚਿਆਂ ਦੇ ਟੋਟਲ ਲੱਗਣ ਦੇ 3 ਤੋਂ 5 ਤੋਂ 8 ਹੋਏ। ਦੱਸੋ ਇਹਨਾਂ ਚੋਂ ਜੀਂਦਿਆਂ ਦੇ ਜਿਹੜੇ ਜੀਂਦੇ ਨੇ ਉਹਨਾਂ ਦੇ ਕਿੰਨੇ, ਜਿਹੜੇ ਮਰ ਗਏ ਉਹਨਾਂ ਦੇ ਕਿੰਨੇ? ਮੈਂ ਦੱਸਦਾ ਜੀ। ਮੈਂ ਦੱਸਦਾ 8 3 11 11 ਤੇ 4 15 15 ਤੇ 2 17 17 ਚ 5 ਘਟੇ 12 ਗੋਭੀ। ਸ਼ੁਕਰ ਹੈ ਤੂੰ ਅੱਜ ਪੈਟਰੋਲ ਪੰਪ ਸੋਹਣੀ ਜਿੰਦਾਬਾਦ, ਮੈਂ ਕਹਿੰਦਾ ਚੰਗੀ। ਕਮਾਲ ਕਰ ਗਿਆ ਹਾਂ, ਕਸਮ ਹਾਂ, ਹੈ। ਇਹ ਤਾਂ ਠੀਕ ਬਹੁਤ ਅੱਛੇ ਯਾਰ ਸੋਹਣੀ। ਪੂਰਾ ਤੈਨੂੰ ਮੈਂ ਜੁੱਤੀਆਂ ਮਾਰਾਂ। ਪ੍ਰੀਤ ਉੱਤੇ ਇੱਕ ਬੰਦੇ ਨੇ ਸਿੱਧੀ ਪੈਂਟ ਪਾਈ ਹੈ, ਪੈਂਟ ਸਿੱਧੀ ਪਾਈ ਉਹਨੇ, ਲੇਕਿਨ ਉਹ ਬਾਹਰ ਗਿਆ, ਜਿਹੜਾ ਨੂੰ ਵੇਖ ਰਿਹਾ ਉਹ ਕਹਿੰਦਾ ਯਾਰ ਤੂੰ ਪੈਂਟ ਪੁੱਠੀ ਪਾਈ ਕਿੱਦਾਂ, ਕਿਉਂ ਕਹਿ ਰਹੇ ਲੋਕ ਉਹਨੂੰ? ਉਹਨੂੰ ਜ਼ਿਪ ਪਿੱਛੇ ਕਰ ਲਈ ਹੋਣੀ। ਨਹੀਂ ਉਹਨੂੰ ਭਾਜੀ ਇਦਾਂ ਕਹਿ ਰਹੇ ਵੀ ਪੁੱਠੀ ਪੈਂਟ ਪਾਈ, ਉਹਨੂੰ ਕਹਿ ਰਹੇ ਵੀ ਤੂੰ ਪੁੱਠੀ ਪੈਂਟ ਪਾਈ। ਆਹਾ ਹਾ। ਮੈਂ ਵੀ ਇਹੀ ਕਿਹਾ ਵੀ ਉਹ ਇਹੀ ਕਹਿ ਰਹੇ, ਪੈਂਟ ਉਹਨੇ ਸਿੱਧੀ ਪਾਈ ਹੈ,
ਲੇਕਿਨ ਉਹਨੂੰ ਜਿਹੜਾ ਦੇਖ ਰਿਹਾ ਕਹਿੰਦਾ ਉਹ ਤੂੰ ਪਾਗਲ ਆ, ਪੁੱਠੀ ਪੈਂਟ ਪਾ ਕੇ ਫਿਰ ਰਿਹਾ, ਦੱਸੋ ਕਿੱਦਾਂ ਯਾਰ ਹਾਰੋ। ਆ ਮੇਰੇ ਕੋਲ ਇਦਾਂ ਦਾ ਮੇਰੇ ਕੋਲ ਕੰਮ ਨਹੀਂ, ਮੇਰੇ ਕੋਲ ਅੱਗੇ ਹੋਰ ਬਹੁਤ ਸਵਾਲ ਪਏ ਆ। ਉਹ ਭਾਜੀ ਪੈਂਟ ਨੇ ਸਿੱਧੀ ਪਾਈ ਹੈ ਪੈਂਟ ਉਹਨੇ ਸਿੱਧੀ ਪਾਈ ਹੈ ਤੇ ਉਹਨੂੰ ਕਹਿੰਦੇ ਤੂੰ ਪੁੱਠੀ ਪਾਈ ਤੇ ਜਿਹੜਾ ਉਹਨੂੰ ਮਿਲ ਰਿਹਾ ਕੋਈ ਮਹੱਲੇ 'ਚ ਉਹਦਾ ਵਾਕਫ ਜਾਂ ਕੋਈ ਵੀ ਮਹੱਲੇਦਾਰ ਉਹਨੂੰ ਕਹਿ ਰਿਹਾ ਕਿ ਖੈਰ ਆ ਪੁੱਠੀ ਪੈਂਟ ਪਾਈ ਹੈ। ਇੱਕ ਨੇ ਕਿਹਾ, ਦੋ ਨੇ ਕਿਹਾ, ਉਹ ਪਰੇਸ਼ਾਨ। ਦੱਸੋ ਉਹ ਕੀ ਐਸਾ ਦੇਖ ਰਹੇ ਨੇ ਕਿ ਉਹਨਾਂ ਨੂੰ ਲੱਗ ਰਿਹਾ ਕਿ ਨੇ ਪੈਂਟ ਪੁੱਠੀ ਪਾਈ? ਇਹ ਸਵਾਲੀਆ ਵਾ, ਸਵਾਲੀਆ। ਉਹਨੇ ਕਿਹਾ ਤੂੰ ਪੈਂਟ ਪੁੱਠੀ ਪਾਈ? ਨਹੀਂ। ਓ ਹੋ ਕੀ ਗੱਲ ਹੋਈ? ਉਹ ਮਿੱਠੇ ਇੱਥੇ ਜਵਾਬ ਹਾਂ, ਦੱਸ ਗੱਲ ਯਾਰ, ਕੰਮ ਨਹੀਂ ਦੱਸ। ਕਰਦੀ ਬਾਜੀ ਨੂੰ ਇਸ ਕਰਕੇ ਪੁੱਠੀ ਕਹਿ ਰਹੇ ਆ ਕਿਉਂਕਿ ਰੌਲਾ ਤੇ ਹੋਣਾ ਹੀ ਹੈ ਜੀ ਹਾਰ ਗਏ। ਰਿਲੈਕਸ ਫਿਰਨ ਦੇ ਹਾਂ ਉਹਨੇ ਸਹੀ ਪਾ ਕੇ, ਉਹ ਸਹੀ ਪਾ ਕੇ ਫਿਰ ਰਿਹਾ ਵਾ, ਹੋਰ ਟੂਬਾ- ਲੇਕਿਨ ਹਰ ਬੰਦਾ ਨੂੰ ਕਹਿ ਰਿਹਾ ਕੀ ਗੱਲ ਖੈਰ ਆ ਪੈਂਟ ਪੁੱਠੀ ਪਾਈ? ਉਹਨੇ ਸੁੱਕਣੇ ਪਾਈ ਹੋਣੀ, ਨਹੀਂ ਉਹਨੇ ਪਾਈ ਜਿੱਦਾਂ ਮੈਂ ਪਾਈ, ਤੂੰ ਪਾਈ ਤਾਂ ਪਾਈ। ਸਟਾਈਲ ਹੋਣਾ। ਨਹੀਂ ਉਹਨੇ ਫਿਰ ਪੁੱਠੀ ਪਾਈ ਹੋਣੀ। ਹਾਰ ਗਏ ਯਾਰ। ਬਾਹਾਂ 'ਚ ਪੈਂਟ ਪਾਈ। ਨਹੀਂ ਬਾਹਾਂ 'ਚ ਕਿਹੜੀ ਪੈਂਟ ਹੁੰਦੀ? ਉਹਨੇ ਪੁੱਠੀ ਪਾਈ ਆ। ਉਹਨੇ ਸਹੀ ਪਾਈ ਹੈ, ਸਿੱਧੀ ਪਾਈ। ਉਹਨੂੰ ਹਰ ਕੋਈ ਕਹਿ ਰਿਹਾ ਪੁੱਠੀ ਪਾਈ, ਤੂੰ ਪਰੇਸ਼ਾਨ ਹੈ ਕਿ ਮੈਨੂੰ ਕਿਉਂ ਕਹਿ ਰਹੇ ਨੇ ਸਾਰੇ? ਉਸਤਾਦ ਜੀ ਉਹਨੇ ਸਹੀ ਪਾਈ, ਲੇਕਿਨ ਉਹਨੂੰ ਨਹੀਂ ਪਤਾ ਲੱਗਾ ਪੁੱਠੀ ਪੈ ਗਈ। ਮੈਂ ਤੁਹਾਨੂੰ ਦੱਸਦਾ, ਹਾਰ ਗਏ ਤੁਸੀਂ। ਪਰ ਇਹਨੂੰ ਜਿਹੜੇ ਮਹੱਲੇ ਵਾਲੇ ਸੀ ਨਾ, ਉਹਨਾਂ ਨੇ ਰਾਤ ਨੂੰ ਸਾਰਿਆਂ ਨੇ ਕਿਹਾ ਕਿ ਸਵੇਰੇ ਇਹਦੇ ਨਾਲ ਐ ਮਜ਼ਾਕ ਕਰਾਂਗੇ ਜਦੋਂ ਪੈਂਟ ਮਾਫੀ ਦੇ ਦੇ। ਮੇਰੀ ਗੱਲ ਸੁਣ ਲਓ, ਆਹ ਨਾ ਗੱਲ ਕਰਿਆ ਕਰੋ। ਮਾਰਾਂਗਾ। ਐਡਾ ਆਸਾਨ ਜਵਾਬ ਤੁਹਾਨੂੰ ਨਹੀਂ ਆਉਂਦਾ ਤੇ ਤੁਸੀਂ ਅੱਗੋਂ ਮੇਰੇ ਨਾਲ ਲੜਨ ਲੱਗ ਪਏ ਨੇ। ਭਾਈਓ 5-7 ਗਲੀ ਵਾਲੇ ਸੀ, ਉਹਨਾਂ ਨੇ ਕਿਹਾ ਸਵੇਰੇ ਇਹਦੇ ਨਾਲ ਮਜ਼ਾਕ ਕਰਾਂਗੇ ਜਦੋਂ ਪੈਂਟ ਪਾ ਕੇ ਆਵੇ, ਸਾਰੇ ਨੂੰ ਕਹਿਣਾ ਪੁੱਠੀ ਪਾਈ, ਪਰੇਸ਼ਾਨ ਹੋ ਜਾਏਗਾ। ਉਹ ਜਿਹੜਾ ਗਿਆ ਸੀ ਉਹਨੇ ਕਿਹਾ ਉਹ ਪੁੱਠੀ ਪੈਂਟ ਪਾਈ, ਪੁੱਠੀ ਪੈਂਟ ਪਾਈ, ਉਹ ਪਰੇਸ਼ਾਨ ਹੋ ਗਿਆ। ਭਾਜੀ ਤੁਸੀਂ ਕੋਈ ਕਿਤਾਬ ਆਪਣੀ ਲਿਖੀ ਹੈ ਸਵਾਲਾਂ ਵਾਲੀ? ਇੱਕ ਗਲੀ ਵਾਲਿਆਂ ਵਿੱਚ ਸਵਾਲ ਦੇ ਹੈ ਸੀ ਵੀ ਗਲੀ ਵਾਲਿਆਂ ਨੂੰ ਚੇਦਾ ਕਰਨਾ। ਹਾਂ ਮੈਂ ਮਹੱਲੇ ਵਾਲੇ ਗਲੀ ਵਾਲੇ ਕਿਹਾ ਨਹੀਂ। ਲਓ ਭਾਜੀ ਸਾਡਾ ਵੀ ਫਿਰ ਇੱਕ ਸਵਾਲ ਅੱਜ ਫਰੀਦ ਸਾਹਿਬ। ਹਾਂਜੀ ਦੱਸੋ ਲਓ। ਲਓ ਜੀ ਸਵਾਲ ਹੈ ਕਿ ਇੱਕ ਬੰਦਾ ਡਾਕਟਰ ਕੋ ਗਿਆ ਹਾਂ। ਦੰਦਾਂ ਵਾਲੇ। ਓਕੇ ਉਹਨੇ ਕਿਹਾ ਜੀ ਮੇਰੀਆਂ ਉਤਲੀਆਂ ਦੋਨੇ ਦਾੜਾਂ ਕੱਢ ਦੇ। ਓਕੇ ਡਾਕਟਰ ਨੇ ਕਿਹਾ ਯਾਰ ਤੇਰੀ ਇੱਕ ਦਾੜ ਨਿਕਲਣੀ ਹੈ Okay। ਤੇ ਦੂਜੀ ਤੂੰ ਆਪਣੀ ਜ਼ਿੰਮੇਵਾਰੀ ਤੇ ਕਢਾਉਣੀ ਹੈ। ਕਿਉਂ? ਉਹ ਕਹਿੰਦਾ ਦੋਨੇ ਕੱਢ ਦੇ ਪਾਉ। ਦੂਜੀ ਕਿਉਂ ਨਹੀਂ ਕਢਾਉਣੀ? ਸਹੀ ਸੀ ਉਹ ਸਹੀ ਸੀ। ਅੱਛਾ ਉਹ ਕਹਿੰਦਾ ਜੀ ਦੂਸਰੀ ਕਢਾਉਣੀ ਤੇ ਆਪਣੀ ਜ਼ਿੰਮੇਵਾਰੀ ਤੇ ਉਹ ਸਹੀ ਹੈ। ਉਹਨੇ ਕਿਹਾ ਦੂਜੀ ਵੀ ਕੱਢ ਦੇ। ਓਕੇ ਭਾਈ ਡਾਕਟਰ ਨੇ ਦੋਨੇ ਦਾੜਾਂ ਕੱਢਤੀਆਂ। ਓਕੇ ਉਹਨੇ ਪਾਈਆਂ ਲਿਫਾਫੇ ਦੇ ਵਿੱਚ, ਸਿੱਧੇ ਸਾਈਕਲ ਵਾਲੀ ਦੁਕਾਨ ਤੇ ਚਲਾ ਗਿਆ। ਓਕੇ ਸਾਈਕਲ ਵਾਲੇ ਨੂੰ ਕਹਿੰਦਾ ਯਾਰ ਜਿਹੜੇ ਸਾਈਕਲਾਂ 'ਚ ਕੁੱਤੇ ਪਾਏ 2 ਮੈਨੂੰ ਕੁੱਤੇ ਦੇ ਦੇ। ਤਾਇਆ ਸੋਹਣੀ ਸ਼ੁਰੂ ਹੋ ਗਈ ਉਹ ਆ। ਸਾਈਕਲ ਅੱਛਾ। ਵਾਲਾ ਕਹਿੰਦਾ ਤੂੰ ਕੁੱਤੇ ਕੀ ਕਰਨੇ? ਕਹਿੰਦਾ ਮੈਂ ਸ਼ਹਿਰੋਂ ਬਾਹਰ ਜਾਣਾ, ਮੈਂ ਘਰ ਦੇ ਬਾਹਰ ਬੰਨੂਗਾ, ਉਹ ਰਖਵਾਲੀ ਕਰਨੀ। ਉਹ ਭਾਈ ਸਾਈਕਲ ਵਾਲਾ ਕੁੱਤਾ ਉਹਨੇ ਘਰ ਦੇ ਬਾਹਰ ਬੰਨਿਆ, ਕੁੱਤੇ ਨੇ ਬਹੂ ਕਿਤੋਂ ਡਰ ਕੇ ਦੌੜ ਗਿਆ। ਸਹੀ ਹੈ। ਕਿਤੋਂ ਡਰ ਕੇ ਦੌੜਿਆ ਵਾ ਕਿ ਰਕਸ਼ਾ ਵਾਲਾ ਆਉਂਦਾ ਸੀ, ਉਹਨੂੰ ਕਹਿੰਦਾ ਮੈਨੂੰ ਚਿਨੋਟ ਲਾ ਦੇ। ਅੱਛਾ। ਚਿਨੋਟ ਉਤਰਦੇ ਸਾਰੋਂ ਕਾੜੇ ਦੀ ਬੱਸ 'ਚ ਬਹਿ ਗਿਆ। ਕਾੜੇ ਭਾਜੀ ਦੀ ਸਵਾਲ ਕਿੱਥੇ ਆ? ਹਾਂਜੀ ਭਾਜੀ ਮੈਂ ਦੱਸਦਾ ਕਿ ਕਾੜੇ ਦੀ ਬੱਸ 'ਚ ਬੈਠਾ ਰਾਹ 'ਚ ਜਾਣ ਡਿਆ ਸੀ, ਉਹਦਾ ਦਿਲ ਘਬਰਾਇਆ, ਉਹਨੂੰ ਉਲਟੀਆਂ ਆ ਗਈਆਂ। ਸਹੀ ਹੈ। ਬੱਸ ਵਾਲੇ ਨੇ ਭਾਈ ਉਹਨਾਂ ਨੂੰ ਸਿੱਧਾ 11 ਵਜੇ ਨੂੰ ਫੋਨ ਕਰਤਾ, ਉਹਨੂੰ ਕਿਹਾ ਬੰਦਾ ਆਵਾ ਯਾਰ ਹੋ ਚੁੱਪ ਗਈ। ਕਰ ਜਾ ਮਿੱਠੇ, ਹੱਲ ਕਰਨ ਡਿਆ ਉਸਤਾਦ ਜੀ ਮਿੱਠੇ ਬਸ ਲਾ ਪਹੁੰਚ ਬਹੁਤ ਗਏ। ਬਹੁਤ ਸੋਹਣਾ ਇਲਾਜ ਕਰਨ ਭਾਜੀ ਜਦੋਂ 11 ਵਜੇ ਵਾਲੇ ਪਹੁੰਚੇ ਬੱਸ 'ਚ, ਉਹਨਾਂ ਨੇ ਭਾਈ ਜੋ ਕਿ 11 ਵਜੇ 'ਚ ਪਾਇਆ ਵਾ, ਉਹਨੇ ਦੇਖਿਆ ਤਾਂ ਪਸੀਨਾ ਆਇਆ ਵਾ, ਉਹਨੇ ਭਾਈ ਲਾਗੇ ਨਲਕਾ ਲੱਗਾ ਸੀ, ਉਹਦੇ ਸਿਰ 'ਚ ਪਾਣੀ ਪਾ ਦਿੱਤਾ। ਭਾਜੀ ਪਾਣੀ ਸੀ ਨਮਕੀਨ, ਉਹਨੂੰ ਰਿਐਕਸ਼ਨ ਕਰ ਗਿਆ, ਉਹਨੂੰ ਚੁੱਕ ਕੇ ਮਠਿਆਈ ਵਾਲੀ ਦੁਕਾਨ ਤੇ ਲੈ ਗਏ। ਓਏ ਸਵਾਲ ਕੀ ਆ? ਉਹੀ- ਸਵਾਲ ਦੱਸ ਸਾਨੂੰ ਕੀ? ਦੱਸਣ ਲੱਗਾ ਭਾਜੀ। ਦੱਸਦਾ। ਜਦੋਂ ਮਠਿਆਈ ਵਾਲੀ ਦੁਕਾਨ ਤੇ ਗਿਆ, ਉਹਨੂੰ ਕਿਹਾ ਮੇਰੇ ਨਾਮ ਤੇ ਜੋਗਰ ਦਿਓ। ਉਹਨੇ ਭਾਈ ਜੋਗਰ ਪਾ ਕੇ ਉੱਥੇ ਯਾਰ ਤੁਸੀਂ ਸਵਾਲ ਸੁਣੋ। ਸਹੀ ਹੈ ਸਹੀ ਹੈ। ਭਾਈ ਉੱਥੇ ਉਹਨੇ ਜੋਗਰ ਪਾ ਕੇ ਧਮਾਲ ਪਾਈ ਆ। ਉਹ ਸਾਹਮਣੇ ਦਾ ਬਾਬਾ ਸੀ, ਉਹਨੂੰ ਗੁੱਸਾ ਆਇਆ, ਉਸ ਦਾ ਪਿੰਡੀ ਨਿਕਲ ਗਿਆ। ਉਹਨੂੰ ਗੁੱਸਾ ਆਇਆ, ਪਿੰਡੀ ਉਹ ਕੱਲ ਤੋਂ ਗਿਆ ਉਹਦੇ ਗੁੱਸਾ ਠੰਡਾ ਯਾਰ ਕਰ ਗਿਆ ਨਾ। ਬਕਵਾਸ ਨਾ ਸੁਣ ਕਰ। ਸਵਾਲ ਭਾਜੀ ਦੱਸਦਾ। ਸਵਾਲ ਭਾਜੀ ਇਹ ਆ ਵੀ ਜਦੋਂ ਬਾਬਾ ਪਿੰਡੀ ਮੋਟਰ ਤੋਂ ਉਤਰਿਆ ਵਾ, ਅੱਗੇ 2 ਬੰਦੇ ਖਲੋਤੇ, ਉਹਨੇ ਹੱਥ 'ਚ ਗੁਲਾਬ ਦੇ ਹਾਰ ਸੀ, ਉਹਨਾਂ ਨੇ ਆਪਣੇ ਗਲਾਂ 'ਚ ਆਪੇ ਹੀ ਪਾ ਕੇ ਤੇ ਫੇਰ ਫੈਸਲਾਬਾਦ ਨੂੰ ਤੁਰ ਪਿਆ। ਓਏ ਸਵਾਲ ਕਿੱਥੇ? ਸਵਾਲ ਭਾਜੀ ਇਹ ਸਵਾਲ ਕੀ ਆ? ਸਵਾਲ ਕੀ ਭਾਜੀ ਹੁੰਦੇ ਆ? ਸਹਿਜ ਆ, ਸਵਾਲ ਕੀ ਆ? ਸਵਾਲ- ਮੇਰੇ ਏਡੇ ਲੰਮੇ ਹੁੰਦੇ ਆ। ਨਾ ਤੇ ਤੁਹਾਡੇ ਵੀ ਇਦਾਂ ਦੇ ਏਦਾਂ ਸਾਰਾ ਲੰਮਾ ਘਰ ਕਰ ਖੋਲ ਕੇ ਸਵਾਲ ਕਰ ਸਕਦੇ। ਇਹ ਜਿਹੜਾ ਬਾਬਾ ਉਤਰਿਆ ਉਹਦੀ ਜਿਹੜੀ ਕਿੰਨੇ ਪੈਸੇ? ਨਹੀਂ ਮੈਂ ਸੋਹਣੀ ਤੈਨੂੰ ਕਹਿ ਰਹੀ, ਮੇਰੇ ਲਓ ਕੋਲ ਜੀ, ਸ਼ਰਟਾਂ ਪੜਵਾ ਲੈਣੀ। ਸਵਾਲ ਭਾਜੀ ਇਹ ਆ ਵੀ ਜਦੋਂ ਬਾਬਾ ਪਿੰਡੀੋਂ ਉਤਰਿਆ ਨਾ, ਹਾਂ। ਪਿੱਛੋਂ ਦੇ ਮੁੰਡੇ ਦਾ ਫੋਨ ਆ ਗਿਆ, ਉਹਨੂੰ ਕਹੀ ਤੁਹਾਡਾ ਚਾਰਜਰ ਇੱਥੇ ਰਹਿ ਗਿਆ। ਉਥੋਂ ਚਾਰਜਰ ਲੈਣ ਵਾਪਸ ਆਇਆ, ਉਹ ਮੁੰਡਾ ਇਧਰੋਂ ਦੇਣ ਤੁਰ ਪਿਆ। ਦਿਨ ਟੁਰ ਉਹ ਪਿੰਡੀ ਪਹੁੰਚ ਕੇ ਬਾਬਾ ਫੇਰ ਘਰ ਆ ਓਏ ਗਿਆ। ਸਵਾਲ ਕੀ ਆ? ਸਵਾਲ ਕਿੱਥੇ ਆ? ਸਵਾਲ ਭਾਜੀ ਇਹ ਆ ਵੀ ਸਵਾਲ ਚੰਦ ਦਾ ਰਕਬਾ ਕਿੰਨਾ ਵਾ ਦੱਸੋ। ਇਹ ਦੱਸੋ ਹੁਣ ਫਰੀਦ, ਤੁਸੀਂ ਦੰਦ ਕੱਢਣ ਡਏ, ਦੱਸੋ। ਡਾਕਟਰ ਤੂੰ ਵੀ ਦੱਸ। ਉਹ ਚੱਲ ਜਾ ਕੰਮ ਕਰ। ਲਓ ਜੀ, ਆ ਵੇਖੋ ਮੇਰੇ ਮੂੰਹ ਤੇ ਹੱਥ ਦਾ ਸਵਾਲ ਦਾ ਜਵਾਬ ਦਿਓ। 1000 ਰੁਪਇਆ ਤੁਸੀਂ ਜਿੱਤੇ। 1000 ਰੁਪਇਆ ਨਾਮ ਜੀ। ਚੰਦ ਦਾ ਰਕਬਾ ਪਤਾ ਕੀ ਆ? 19000 ਸਕੁਅਰ ਫੁੱਟ ਬਾਈਕ ਨਾਲ। ਆ ਲੈ ਬਸ ਹਾਰ ਗਿਆ। ਨਹੀਂ ਤੇ ਜਿਹੜਾ ਸਵਾਲ ਹੈਗਾ ਉਹ ਭਾਈ ਦਾ ਜਿਹੜਾ ਮਗਰੋਂ ਸਾਰਾ ਜਿਹੜਾ ਸਿਲਸਿਲਾ ਬਾਬਾ ਜਿਹੜਾ ਬਗਿਆ ਉਹਨੂੰ ਛੱਡ ਦੇ, ਉਹਨੂੰ ਲਾਣ ਦੇ ਭੇਜ। ਉਹ ਇਹਦਾ ਆਪਣਾ ਹੀ ਹੁੰਦਾ ਸਾਰਾ ਕੁਝ। ਚੱਲਦਾ ਰਕਬਾ ਹੈ। ਹੋਰ ਕਿਸੇ ਕੋ ਸਵਾਲ? ਸਵਾਲ ਬੜੇ ਉਸਤਾਦ ਜੀ। ਔਰ ਇੱਕ ਬੰਦਾ ਕਹਿੰਦਾ ਨਾ, ਇੱਕ ਬੰਦਾ ਤਕਰੀਰ ਕਰ ਰਿਹਾ, ਤਕਰੀਰ ਕਰਕੇ ਕਹਿੰਦਾ ਲਓ ਜੀ ਮੇਰੀ ਤਕਰੀਰ ਨਾਲ ਕਿਸੇ ਨੂੰ ਕੋਈ ਇਖਤਲਾਫ? ਇੱਕ ਬੰਦਾ ਕਹਿੰਦਾ ਜੀ ਮੈਨੂੰ, ਕਹਿੰਦਾ ਤੂੰ ਖਸਮਾਂ ਨੂੰ ਖਾ। ਹੋਰ ਕਿਸੇ ਨੂੰ ਇਖਤਲਾਫ?
ਕੋਈ ਹੋਰ ਹੈ? ਆਹ ਕੈਸੀ ਗੱਲ? ਇੱਕ ਬੰਦਾ ਵਾ ਉਸਤਾਦ ਜੀ ਪੈਦਲ ਤੁਰਿਆ ਵਾ ਤੇ ਘੋੜੇ ਤੇ ਬੈਠਾ ਵਾ ਤੇ ਘੋੜੇ ਦੀ ਚੈਨ ਲੱਥ ਗਈ ਆ ਤੇ ਉਹ ਲੈ ਕੇ ਸ਼ੇਖਪੁਰੇ ਰੋਡ ਤੇ ਨਿਕਲਿਆ ਵਾ। ਸ਼ਾਮ ਪਈ ਆ ਤੇ ਸ਼ਾਮੀ ਉਹਨੇ 4 ਲੁਗਾਠਾਂ ਲਈਆਂ। ਬਰਫ਼ ਹਾਂ ਬਰਫ਼ ਬੰਦ ਉਹ ਬੜੀ ਛੇਤੀ ਰੀਤ ਤੇਰਾ ਦੱਸਿਆ ਸਵਾਲ ਏਡਾ ਕਾਮਯਾਬ। ਬਰਫ਼। ਤੂੰ ਕਿ ਸਵਾਲ ਕਰ। ਇੱਕ ਬਾਦਸ਼ਾਹ ਦੇ 3 ਪੁੱਤਰ ਨੇ ਉਸਤਾਦ ਜੀ। ਲੱਡੂ। ਆਹਾ ਅੱਛਾ ਠਹਿਰ ਜਾਣਾ। ਫਰੀਦ ਮੈਂ ਕਸਮ ਤੂੰ ਮੇਰਾ ਨਿੱਕਾ ਭਰਾ ਵਾ, ਇਸ ਜ਼ਾਤ ਦੀ ਤੇਰੇ ਚਪੇੜ ਮਾਰਨੀ ਹੈ ਨਾ। ਅੱਛਾ ਇੱਕ ਬਾਦਸ਼ਾਹ ਦੇ 3 ਭਰਾ ਨੇ। ਪੁੱਤਰ ਨਹੀਂ ਪੁੱਤਰ ਨੇ। 3 ਪੁੱਤਰ ਨੇ। ਚਲੋ ਇੱਕ ਬਾਦਸ਼ਾਹ ਦੇ ਨਾ ਉਸਤਾਦ ਜੀ 3 ਪੁੱਤਰ। ਓਏ ਸੁਣ ਲਈ ਗੱਲ। ਉਹਦੇ ਨਾਲ 3 ਪੁੱਤਰ ਹੈਗੇ ਨੇ ਤੇ ਜਦੋਂ ਕਹਿਤਾ ਮੈਂ ਸੁਣ ਲਈ ਗੱਲ। ਜੀ, ਬਿਲਕੁਲ। ਕਿੰਨੀ ਖਬਰੀ ਦੱਸਣਾ ਤੂੰ? ਕਿੰਨੇ ਪੁੱਤਰ ਨੇ ਬਾਦਸ਼ਾਹ ਦੇ? ਉਹ 3 ਵਾਰ ਕਿੰਨੇ ਨੇ? ਤਿੰਨ। ਕਿੰਨੇ ਨੇ? 3। ਅਸੀਂ ਵਧਾਈ ਲੈਣ ਜਾਣੀ ਆ ਇਹ ਜਨਾਨੇ ਬਾਰ-ਬਾਰ ਕਾ ਤੂੰ ਦੱਸੀ ਨਾ ਸਾਨੂੰ ਸਭ ਹਿਫਜ਼ ਹੋ ਗਈ ਗੱਲ। ਚੱਲ ਦੱਸ। ਇੱਕ ਬਾਦਸ਼ਾਹ ਦੇ 3 ਪੁੱਤਰ ਨੇ। ਅੱਗੇ ਗੱਲ ਕਰ। ਇਹ ਤੋਂ ਅੱਗੇ ਸ਼ੁਰੂ ਕਰ ਪੁੱਤਰਾ ਹੁਣ ਆਪਣੇ 3 ਪੁੱਤਰਾਂ ਨੂੰ ਕਹਿੰਦਾ ਹੈ। ਲੈ ਉਹ ਆਪਣੇ ਸਾਰੇ ਪੁੱਤਰ 3 ਹੀ ਨੇ ਸਾਨੂੰ ਪਤਾ ਵਾ। ਆਹੋ ਸਾਨੂੰ ਪਤਾ 3 ਪੁੱਤਰ ਨੇ। ਠੀਕ ਹੈ। ਅੱਗੇ ਦੱਸ। ਸ਼ੁਰੂ ਹੋ ਬਾਸ਼ਾ ਧੀਆ ਤੋਂ। ਉਹ ਪੁੱਤਰਾਂ ਨੂੰ ਕਹਿੰਦਾ ਹੈ ਕਿ ਕਿੰਨੇ ਪੁੱਤਰ ਨੇ ਇਹ ਤੇ ਦੱਸ। ਤਿੰਨਾਂ ਚੋਂ ਕਿੰਨਿਆਂ ਨੂੰ ਕਹਿੰਦਾ? 1 ਨੂੰ, 2 ਨੂੰ, 3 ਨੂੰ? ਇਹ ਵੀ ਦੱਸਣਾ। ਸਾਰਿਆਂ ਨੂੰ ਕਹਿੰਦਾ ਹੈ। ਸਾਰੇ 3 ਹੀ? ਆਹੋ। ਓਕੇ ਚੱਲ। ਕਹਿੰਦਾ ਮੇਰਾ ਟਾਈਮ ਆ ਗਿਆ। ਹਾਂ ਓਕੇ। ਮੈਂ ਨਹਾਉਣ ਲੱਗਾ ਵਾਂ। ਨਹੀਂ ਠਹਿਰ ਜਾ ਯਾਰ। ਅੱਛਾ ਤੇ ਉਹ ਕਹਿੰਦੇ ਅੱਬਾ ਜੀ ਖੈਰ ਹੋ ਗਿਆ। ਕੌਣ ਕਹਿੰਦੇ? 3 ਇਕੱਠੇ ਕਹਿੰਦੇ? ਪੁੱਤਰ ਕਹਿੰਦੇ ਨਹੀਂ 3 ਇਕੱਠੇ ਇੱਕੋ ਦਮ ਬੋਲੇ। ਕੋਰਸ ਕਰ ਰਿਹਾ ਕੋਰਸ, ਪੁੱਤਰ। ਹਾਂ। ਕਵਾਲਾਂ ਦੇ ਨਾਲ ਜਾਂਦੇ ਵੀ 3 ਬੋਲੇ ਵੀ ਖੈਰ ਹਾਓ। ਕਿੰਨੇ ਕਿਹਾ 3 ਚੋਂ? ਉਹ ਵੀ ਸਭ ਤੋਂ ਵੱਡਾ ਉਹ ਤੋਂ ਛੋਟਾ। ਵੱਡੇ ਨੇ ਕਿਹਾ, ਛੋਟੇ ਨੇ ਕਿਹਾ, ਉਸ ਤੋਂ ਛੋਟੇ ਨੇ ਕਿਹਾ? ਜਿਸ਼ਾਨ ਨੇ ਕਿਹਾ ਵਜ਼ੀਰ ਨੇ ਕਿਹਾ। ਵਜ਼ੀਰ ਦਾ ਪੁੱਤਰ ਸੀ ਨਹੀਂ ਉਹ ਨਾਲ ਖਲੋਤਾ ਹੋਇਆ ਸੀ। ਤੇ ਪੁੱਤਰ ਕਿੰਨੇ ਉਹਦੇ? 3 ਤੇ ਉਹਨੇ ਪੁੱਛਿਆ ਕਿਹਨੂੰ? ਪੁੱਤਰਾਂ ਨੂੰ। ਪੁੱਤਰਾਂ ਨੂੰ ਤੇ ਜਵਾਬ ਵਜ਼ੀਰ ਨੇ ਦਿੱਤਾ। ਵਜ਼ੀਰ ਜਦੋਂ ਨੇ- ਪੁੱਛਣ ਪੁੱਤਰਾਂ ਨੂੰ ਤੇ ਵਜ਼ੀਰ ਸਾਲਾ ਲੱਗਦਾ ਜਵਾਬ ਦੇਣ ਵਾਲਾ। ਵਜ਼ੀਰ ਦਾ ਉਹ ਹੁੰਦਾ ਉਹ ਪੂਰਾ ਪ੍ਰੋਟੋਕੋਲ। ਹੱਕ ਹੁੰਦਾ ਵਾ। ਅੱਛਾ। ਜੀ ਉਹਨੇ ਨਾ ਕਹਿੰਦਾ ਜੀ ਮੇਰਾ ਟਾਈਮ ਆ ਗਿਆ ਤੇ ਇਹ ਪੁੱਤਰੋ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀਆਂ ਨਾ ਕੁਝ ਨਿਚੋੜ ਦੇ ਕੇ ਜਾ ਰਿਹਾ ਹਾਂ। ਓਕੇ। ਹਾਂ ਇੱਕ ਨੂੰ ਉਹਨੇ ਨਾ ਕਾਰਪੇਟ ਦਿੱਤਾ ਹੈ। ਹਾਂ ਕਹਿੰਦਾ ਇਹ ਕਾਰਪੇਟ ਤੂੰ ਕਿਹਨੂੰ ਦਿੱਤਾ 3 ਚੋਂ? ਵੱਡੇ ਤੋਂ ਨੂੰ? ਛੋਟੇ ਨੂੰ। ਸਭ ਤੋਂ ਛੋਟੇ ਨੂੰ। ਕਾਰਪੇਟ ਦਿੱਤਾ ਹੈ। ਕਹਿੰਦਾ ਜੀ ਇਹ ਤੇ ਤੂੰ ਬਹਿ ਕੇ ਨਾ ਦੁਨੀਆ ਦੇ ਕਿਸੇ ਵੀ ਹਿੱਸੇ ਤੇ ਜਾ ਸਕਦਾ ਹੈ। ਓਕੇ। ਅਗਲੇ ਨੂੰ ਨਾ ਇੱਕ ਛਾਪ ਦਿੱਤੀ ਹੈ ਅੰਗੂਠੀ, ਅਗਲਾ ਕਿਹੜਾ ਛੋਟਾ ਜਾਂ ਵੱਡਾ? ਦਰਮਿਆਨੇ ਨੂੰ ਅੱਛਾ। ਇੱਕ ਅੰਗੂਠੀ ਦਿੱਤੀ। ਅੰਗੂਠੀ ਦਿੱਤੀ। ਕਹਿੰਦਾ ਜੀ ਕਿਤੇ ਵੀ ਦੁਨੀਆ 'ਚ ਕੋਈ ਹਾਦਸਾ ਹੋਏਗਾ ਨਾ, ਹਾਂ। ਕੋਈ ਪਰੇਸ਼ਾਨੀ ਹੋਏਗੀ ਹਾਂ ਤੇ ਆ ਜਿਹੜਾ ਨਾ ਅੰਗੂਠੀ ਦੇ ਵਿੱਚ ਤੂੰ ਵੇਖ ਸਕਦਾ ਹੈ ਕਿ ਕੀ ਹੋਇਆ। ਕੀ ਹੋਇਆ। ਓਕੇ। ਜਿਹੜਾ ਸਭ ਤੋਂ ਵੱਡਾ ਸੀ ਉਹਨੂੰ ਹੁਣ ਇੱਕ ਫੁੱਲ ਦਿੱਤਾ ਹੈ। ਫੁੱਲ। ਠੀਕ ਹੈ। ਕਹਿੰਦਾ ਜੀ ਜਿਹੜਾ ਬੰਦਾ ਮਰ ਗਿਆ ਉਹਨੂੰ ਸੰਘਾਏਗਾ ਉਹ ਜ਼ਿੰਦਾ ਹੋ ਜਾਏਗਾ। ਓਕੇ ਹੋ ਗਿਆ। ਲੋ ਜੀ ਇਹ ਮੋਗੀ ਨਹੀਂ ਮੁੱਕ ਨਹੀਂ ਗਈ। ਹਾਂ ਅੱਗੇ ਹੈ। ਅੱਛਾ ਇਹ ਅੱਛਾ। ਹੈ ਵਾਲੇ ਘੰਟਾ ਲਊਗਾ। ਕੀ ਉਹ ਵਜ਼ੀਰ ਜਿਹੜਾ ਉੱਥੇ ਖਲੋਤਾ? ਵਜ਼ੀਰ ਨੂੰ ਉਹਨਾਂ ਨੇ ਕਿਹਾ ਜੀ ਤੂੰ ਬਾਹਰ ਚਲਾ ਜਾ 10 ਮਿੰਟ ਜ਼ਰਾ ਪਿਓ ਆਪਣੇ ਨਾਲ ਗੱਲ ਕਰਨੀ ਸੀ। ਹਾਂ ਪਹਿਲੇ ਹੱਕ ਸੀ ਪੂਰਾ ਉਹਨੇ ਵਜ਼ੀਰ ਕਿਹਾ, ਦਾ। ਜਾਨ ਕੀ ਮਾਨ ਪਾऊं ਤਾਂ ਬਾਦਸ਼ਾਹ ਸਾਹਿਬ ਮੈਨੂੰ ਇਜਾਜ਼ਤ ਦਿਓ। ਕਹਿੰਦਾ ਇਜਾਜ਼ਤ ਦੇ। ਓਕੇ। ਹਫਤਾ ਲੰਘ ਗਿਆ ਬਾਦਸ਼ਾਹ ਨਾ ਮਰਿਆ। 15 ਦਿਨ ਲੰਘੇ ਬਾਦਸ਼ਾਹ ਫੇਰ ਨਾ ਮਰਿਆ। ਹਾਂ ਮਰਿਆ ਓਏ ਹੋਏ। ਜਿੰਨੀ ਉਹਦੀ ਲਿਖੀ ਸੀ ਨਾ ਉਹ ਕੋਈ 2 ਸਾਲ ਬਾਅਦ ਕਹਿੰਦਾ ਜੀ ਮੈਂ ਹੁਣ ਨਾ ਅਗਲੀ ਸਲਤਨਤ ਤੇ ਜਾ ਰਿਹਾ ਆ ਸਾਰਾ ਕੁਝ ਤੁਹਾਡਾ। ਤੇ ਉਸਤਾਦ ਜੀ ਨਾ ਇੱਕ ਨਾ ਮੁਲਕ ਦੇ ਵਿੱਚ ਨਾ ਇੱਕ ਸ਼ਹਜ਼ਾਦੀ ਨਾ ਮਰ ਜਾਂਦੀ ਹੈ। ਉਹ ਨਾ ਅੰਗੂਠੀ 'ਚ ਵੇਖਦਾ ਕਿ ਸ਼ਹਜ਼ਾਦੀ ਨੂੰ ਪਤਾ ਨਹੀਂ ਕੀ ਹੋਇਆ ਮਰ ਗਈ ਉਹ ਨਾ ਕਾਰਪੇਟ ਵਾਲੇ ਨੂੰ ਬਣਾਉਂਦੇ ਨੇ ਕਹਿੰਦੇ ਯਾਰ ਇਹਨੂੰ ਜ਼ਿੰਦਾ ਕਰਕੇ ਆਈਏ। ਉਹ ਕਾਰਪੇਟ ਤੇ ਬਹਿੰਦੇ ਨੇ ਸਾਰੇ ਉੱਡ ਜਾਂਦੇ ਨੇ 20,000 ਫੁੱਟ ਦੀ ਬੁਲੰਦੀ ਤੇ ਜਦੋਂ ਜਾਂਦੇ ਨੇ ਤੇ ਉਹ ਕਹਿੰਦੇ ਕਿ ਫੁੱਲ ਸੁਘਾ ਕੇ ਸ਼ਾਦੀ ਕਿਹਨੇ ਕਰਨੀ ਹੈ। ਹਾਂ। ਉਹ ਕਹਿੰਦਾ ਯਾਰ ਮੈਂ ਵੱਡਾ ਵਾਂ ਮੈਂ ਕਰਾਂਗਾ। ਉਹ ਕਹਿੰਦਾ ਨਹੀਂ ਸਭ ਤੋਂ ਛੋਟਾ ਮੈਂ ਵਾਂ ਮੈਂ ਕਰਾਂਗਾ। ਉਹ ਕਹਿੰਦਾ ਇੱਕ ਕਹਿੰਦਾ ਚਲੋ ਠੀਕ ਹੈ ਤੁਸੀਂ ਵੱਡੇ ਹੋ ਤੁਸੀਂ ਕਰ ਲਓ ਤੇ ਫੁੱਲ ਮੈਂ ਆਪਣੇ ਹੱਥੀ ਉਹਨੂੰ ਸੰਘਾਣਾ। ਕਹਿੰਦਾ ਠੀਕ ਆ। ਉਹ ਵੇਖਦਾ ਤੇ ਕਹਿੰਦਾ ਫੁੱਲ ਤੇ ਯਾਰ ਅਸੀਂ ਮਹਿਲ 'ਚ ਹੀ ਭੁੱਲ ਆਏ ਹੈ। ਆਹੋ ਫੁੱਲ ਮਹਿਲ 'ਚ ਭੁੱਲ ਆਏ। ਸਦਕੇ ਜਾਵਾਂ ਮੈਂ ਤੇਰੇ ਸਦਕੇ ਜਾਵਾਂ। ਓਏ ਮੇਰੇ ਕੋਲ ਖਾ ਨਾ ਲਈ ਭਾਈ ਉਹ ਫਿਰ ਫੈਸਲ। ਨਾ ਉਹ ਸ਼ਹਜ਼ਾਦੀ ਸਹਾਰਾ ਦੇ ਕੇ ਠਾਉਣੀ ਸੀ ਬਸ ਫੁੱਲਾਂ ਨਹੀਂ ਸਿਖਾਉਣੀ। ਉਹ ਫਿਰ ਵਾਪਸ ਜਾਂਦੇ ਆ ਹਾਂ ਕਲੀਨ ਮਹਿਲ ਤੇ। ਨੂੰ। ਆਹੋ ਸਾਰਾ ਤੇਲ ਸਾੜਤਾ ਕਲੀਨ ਨੇ। ਉਹ ਮਹਿਲ ਦੇ ਵਿੱਚ ਵਾਪਸ ਆਉਂਦੇ ਫੁੱਲ ਲੈ ਕੇ ਦੁਬਾਰਾ ਜਾਂਦੇ ਆ ਹਾਂ ਤੇ ਉਹ ਜਦੋਂ ਜਾਂਦੇ ਨੇ ਨਾ ਤੇ ਉੱਥੇ ਪਹੁੰਚਦੇ ਅਗਲੇ ਦਿਨ ਪਹੁੰਚ ਜਾਂਦੇ ਉੱਥੇ। ਬੜਾ ਸਫਰ ਸੀ ਯਾਰ ਕੀ ਗੱਲ। ਉਹ ਅਗਲੇ ਦਿਨ ਜਦੋਂ ਪਹੁੰਚ ਜਾਂਦੇ ਤੇ ਉਹ ਕਹਿੰਦੇ ਬਾਦਸ਼ਾਹ ਸਲਾਮਤ ਨੂੰ ਕਹਿੰਦੇ ਨੇ ਕਿ ਉਹ ਸ਼ਹਜ਼ਾਦੀ ਜਿਹੜੀ ਮਰੀ ਉਹ ਕਿਤੇ। ਉਹ ਕਹਿੰਦੇ ਇਹਦਾ ਤੇ ਹੁਣ ਸਾਦੇ ਦਾ ਖਤਮ ਵੀ ਹੋ ਗਿਆ 7 ਦਿਨ ਹੋ ਗਏ ਮਰੀ ਤੁਸੀਂ ਲੇਟ ਹੋ ਗਏ। ਉਹ ਕਹਿੰਦੇ ਜੀ ਅਸੀਂ ਉਹਨੂੰ ਜਿਉਂਦੀ ਕਰਾਂਗੇ ਤੁਸੀਂ ਇਹਨਾਂ ਨੂੰ ਲੈ ਕੇ ਆਓ। ਉਹ ਹੁਣ ਉਸਤਾਦ ਜੀ ਉਹਨੂੰ ਲੈ ਕੇ ਆਉਂਦੇ ਨੇ। ਨੇ ਲੈ ਕੇ ਕਬਰ ਖੋਦ ਕੇ। ਆਹੋ ਉਹਨੂੰ ਲੈ ਆਉਂਦੇ ਨੇ ਦੁਬਾਰਾ। ਉਹ ਇਹ ਦਫਨਾਈ ਨਹੀਂ ਹੁੰਦੀ। ਹਾਂ, ਅੱਛਾ ਹਲੇ- 7 ਦਿਨ 7 ਦਾ ਖਤਮ ਹੋ ਗਿਆ ਦਫਨਾਈ। ਦਫਨਾਈ ਚੰਨ ਕੇ ਵਰਗ ਲਾਇਆ ਬਸ। ਰਸਮ ਹੁੰਦੀ ਹੈ ਨਾ ਉਹ ਕਿੱਲੀ ਨਾਲ ਟੰਗਦੀ ਹੋਣੀ ਨਾ ਉਹਨਾਂ ਨੇ। ਸੋਹਣੇ ਨਿਸ਼ਾਨੇ ਲਾਉਂਦੇ ਸੀ ਉਹ ਕਰਾਚੀ ਨੂੰ ਪ੍ਰਾਹੁਣੇ ਆਣੇ ਸੀ ਨਾ ਉਹ ਲੇਟ ਹੋ ਗਏ। ਸਹੀ ਗੱਲ ਹੈ। ਫਿਰ ਉਹਨਾਂ ਉਸਤਾਦ ਜੀ ਉਹਨਾਂ ਨੇ ਫੁੱਲ ਸੰਘਾਇਆ ਉਹ ਸ਼ਹਜ਼ਾਦੀ ਜਿਉਂਦੀ ਨਹੀਂ ਹੋਈ। ਕਿਉਂ? ਹਾਂ ਹੋਈ ਆ। ਸ਼ਹਜ਼ਾਦੀ ਦੀ ਸਤਾ ਦੇ ਸੈੱਟ ਖੇਡ ਗਈ। ਉਹ ਸ਼ਹਜ਼ਾਦੀ ਨੂੰ ਫੁੱਲ ਸੰਘਾਇਆ। ਆ ਪਰ ਦਵਾ ਮੈਂ ਦੱਸਦਾ ਜੀ ਕਿਉਂ ਨਹੀਂ ਸੁਣਦਾ ਜੀ। ਫੋਨ ਜਿਹੜਾ ਨਾ ਆਹ, ਉਹਦਾ ਉਹ ਮੁੱਕ ਗਿਆ ਚਾਰਜਰ।
ਬੈਟਰੀ ਡਾਊਨ ਹੋ ਗਈ ਫੁੱਲ ਦੀ। ਨਾਲੇ ਫੁੱਲ ਇੱਕ ਅੱਧੇ ਦਿਨ ਮਰੇ ਨੂੰ ਠਾਉਂਦਾ, 7 ਵੀ ਹੋ ਗਿਆ, 9 ਵੀ ਹੋ ਗਿਆ, ਸ਼ੈਤਾਨੀ ਦਾ ਹਿਸਾਬ ਵੀ ਹੋ ਗਿਆ, ਉਹ ਕਿਤੇ ਠਾਵੇ। ਭਾਜੀ ਇਸ ਕਰਕੇ ਨਹੀਂ ਫਰੀਦ ਸਾਹਿਬ ਜ਼ਿੰਦਾ ਹੋਈ ਕਿਉਂਕਿ ਉਹਨੂੰ ਫੁੱਲ ਸਗਾਇਆ ਸੀ, ਉਹਦੇ ਨੱਕ 'ਚ ਮਿੱਟੀ ਕਬਰ ਦੀ ਫਸ ਗਈ ਸੀ, ਉਹਨੂੰ ਖੁਸ਼ਬੂ ਨਹੀਂ ਪਹੁੰਚੀ। ਤੇ ਨਾਲੇ ਉਹਨੇ ਭਾਈ ਚੈਲੰਜ ਕੀਤਾ ਸੀ ਉਹਨੂੰ, ਜਿਹੜੇ ਮਰਜ਼ੀ ਸੰਘਾਓਗੇ ਉਹ ਉੱਠ ਉਹਦੇ ਅੱਬੇ ਨੇ ਕਿਹਾ ਤੇ ਸੀਗਾ ਵੀ ਤੂੰ ਕੋਈ 2-4 ਘੰਟੇ ਦਾ ਫਰਕ ਹੋਣਾ, ਵੀ ਹੁਣ ਏਡੀ ਦੂਰ ਜਾ ਕੇ ਕਲੀਨ ਦਾ ਵੀ ਉੱਡ ਗਿਆ। ਅੱਛਾ ਅਸੀਂ ਹਾਰ ਗਏ ਹਾਰ ਗਏ ਪਹਿਲੋਂ ਫੁੱਲ ਲੈ ਕੇ ਉਹਨੇ ਡੂੰਡੀ ਵਾਲੀ ਸਾਈਡ ਤੋਂ ਸੰਘਾਇਆ। ਹਾਰ ਗਏ ਪਹਿਲੋਂ ਫੁੱਲ ਲੈ ਕੇ ਗਏ ਸੀ, ਫਿਰ ਉਹ ਹਾਫ ਹੋ ਗਿਆ। ਹਾਂ ਭਾਜੀ ਉਹ ਫੁੱਲ ਲੈ ਕੇ ਨਹੀਂ ਗਏ, ਜਿਹੜਾ ਫੁੱਲ ਕਿਹਾ ਸੀ ਨਹੀਂ ਉਹ ਫੁੱਲ ਗਲਤ ਲੈ ਗਏ ਅਸਲ 'ਚ, ਨਹੀਂ ਉਹੀ ਉਹ ਸੀ, ਗੋਭੀ ਦਾ ਲੈ ਗਏ, ਕਨਫਰਮ ਉਹੀ ਸੀਗਾ, ਉਹੀ ਫੁੱਲ ਸੀ। ਆਹੋ ਜਿਹੜਾ ਉਹਨੇ ਸੰਘਾਇਆ ਤਾਂ ਉੱਠੀ ਨਹੀਂ, ਨਹੀਂ ਉੱਠੀ, ਉਹ ਜਿੰਦਾ ਹੋ ਗਈ ਸੀ ਲੇਕਿਨ ਮੀਸਰੀ ਬਣ ਕੇ ਪਈ ਰਹੀ, ਉੱਠੀ ਨਹੀਂ। ਸ਼ਹਜ਼ਾਦੀ ਨੇ ਦੇਖ ਲਿਆ, ਉੱਠੀ ਨਹੀਂ ਉਹ ਸ਼ਹਜ਼ਾਦੀ ਨੇ ਦੇਖ ਲਿਆ ਵੀ ਤਿੰਨੇ ਲੂਰੇ ਜਿਹੜੇ ਹਨ ਉਹ ਉੱਠੀ ਨਹੀਂ, ਫਿਰ ਨਹੀਂ, ਅੱਛਾ ਜਵਾਬ ਦਿਓ, ਹਾਰ ਗਏ। ਹਾਰ ਗਏ ਹਾਰ ਗਏ ਤੁਸੀਂ, ਹਾਂਜੀ ਹਾਂ ਹਾਰ ਗਏ। 10 ਹਾਰ ਗਏ, 9 ਹਾਰ ਹਾਰ ਗਏ। ਗਏ, ਓਏ ਹਾਰ ਗਏ ਓਏ। 8 7 6 5 4। ਉਹਦੇ ਵਾਲਾ ਸਾਹਿਬ ਨੇ ਕਿਹਾ ਸੀਗਾ ਕਿ ਇਹ ਫੁੱਲ ਦੁਨੀਆ ਤੇ ਜਿਹੜਾ ਬੰਦਾ ਵੀ ਮਰਿਆ ਹੋਏਗਾ ਉਹਨੂੰ ਸੰਘਾਓਗੇ ਤੇ ਉਹ ਜਿਉਂਦਾ ਹੋ ਜਾਏਗਾ। ਉਹ ਔਰਤ ਸੀਗੀ, ਔਰਤ ਦਾ ਨਹੀਂ ਸੀ ਕਿਹਾ ਉਹਨੇ। ਹਾਂ ਇਹਨੂੰ ਫੜ ਸਮਝਦਾ ਤੂੰ ਸਮਝਦਾ ਤੂੰ